ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਿੱਖ ਸੱਭਿਆਚਾਰ ਅਤੇ ਪੰਜਾਬੀ ਬੋਲੀ ਦੀ ਰਾਖੀ ਕਰਨ ਵਾਲਿਆਂ ਅਤੇ ਇਹਦੇ ਦੁਸ਼ਮਣਾਂ ਦੇ ਵਿਚਾਲੇ ਇੱਕ ਲਕੀਰ ਖਿੱਚੀ ਜਾ ਰਹੀ ਹੈ। ਜਾਂ ਤਾਂ ਤੁਸੀਂ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੇ ਰਾਖਿਆਂ ਵਾਲੀ ਗਿਣਤੀ 'ਚ ਆ ਸਕਦੇ ਹੋ, ਜਾਂ ਤੁਸੀਂ ਲਕੀਰ ਦੇ ਦੂਜੇ ਪਾਸੇ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਨੂੰ ਮਲੀਆ ਮੇਟ ਕਰਨ ਵਾਲੀ ਧਿਰ ਵਿੱਚ ਖੜ ਸਕਦੇ ਹੋ। ਇਹ ਨਹੀਂ ਹੋ ਸਕਦਾ ਵੀ ਦੋਨੇ ਹੀ ਪਾਸੇ ਭੁਗਤ ਜਾਵੋ। ਸਪਸ਼ਟਤਾ ਜ਼ਰੂਰੀ ਆ, ਤੇ ਸਪਸ਼ਟਤਾ ਇਸ ਗੱਲ ਵਿੱਚ ਹੋਰ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਚਿਹਰੇ ਵੀ ਹੁਣ ਨੰਗੇ ਹੋ ਰਹੇ ਨੇ ਜਿਨ੍ਹਾਂ ਬਾਰੇ ਪਹਿਲਾਂ ਬੜੇ ਭਰਮ ਸੀ, ਜਿਨ੍ਹਾਂ ਦੇ ਦਾਅਵੇ ਬੜੇ ਵੱਡੇ ਸੀ, ਜਿਨ੍ਹਾਂ ਦੀਆਂ ਗੱਲਾਂ ਬੜੀਆਂ ਵੱਡੀਆਂ ਸੀ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਨੂੰ ਜਿਹੜਾ ਖਤਰਾ ਪੇਸ਼ ਹੋਇਆ, ਇਹਦੇ ਬਾਰੇ ਉਹ ਲੋਕ ਉਹਨਾਂ ਦੇ ਖਿਲਾਫ ਭੁਗਤ ਰਹੇ ਨੇ ਜਿਹੜੇ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਦੀ ਰਾਖੀ ਲਈ ਕੁਝ ਕਰਨਾ ਕਰਾਉਣਾ ਚਾਹੁੰਦੇ ਆ। ਮਤਲਬ ਕਿ ਹਰ ਹਰਬਾ ਵਰਤ ਕੇ ਹਰ ਉਸ ਆਵਾਜ਼ ਨੂੰ ਖਾਮੋਸ਼ ਕਰਵਾਉਣ ਦੀ ਜਿੱਦ ਫੜੀ ਬੈਠੇ ਆ, ਜਿਹੜੀ ਆਵਾਜ਼ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਦੀ ਰਾਖੀ ਲਈ ਹਿੰਮਤ ਕਰਦੀ ਹੈ। ਬੋਲਦੇ ਆ ਜਿਹੜੇ ਲੋਕ, ਉਹਨਾਂ ਨੂੰ ਘੇਰਿਆ ਜਾ ਰਿਹਾ, ਉਹਨਾਂ ਨੂੰ ਘੂਰਿਆ ਜਾ ਰਿਹਾ, ਔਰ ਉਹਨਾਂ ਤੋਂ ਇਹ ਏਜੰਡਾ ਛਡਵਾਉਣ ਦੇ ਲਈ ਪੂਰੇ ਯਤਨ ਕੀਤੇ ਜਾ ਰਹੇ ਨੇ, ਔਰ ਉਹਨਾਂ ਨੂੰ ਇੱਕ ਤਰੀਕੇ ਨਾਲ ਪਰੇਸ਼ਾਨੀ ਵਾਲੀ ਜਾਂ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਨ ਵਾਲੀ ਸਥਿਤੀ ਉਹਨਾਂ ਲਈ ਪੈਦਾ ਕੀਤੀ ਜਾ ਰਹੀ ਆ ਕਿ ਤੁਸੀਂ ਜਿਹੜੇ ਲੋਕ ਇਹ ਕਹਿੰਦੇ ਹੋ ਕਿ ਪੰਜਾਬੀ ਬੋਲੀ ਨੂੰ ਖਤਰਾ, ਜਿਹੜੇ ਲੋਕ ਕਹਿੰਦੇ ਹੋ ਕਿ ਸਿੱਖ ਸੱਭਿਆਚਾਰ ਨੂੰ ਖਤਰਾ, ਤੁਸੀਂ ਜਿਹੜੇ ਲੋਕ ਖਤਰੇ ਦੀ ਦਹਾਈ ਦਿੰਦੇ ਹੋ, ਤੁਸੀਂ ਅਸਲ ਵਿੱਚ ਹਿੰਦੀ ਦੇ ਦੁਸ਼ਮਣ ਹੋ, ਤੁਸੀਂ ਹਿੰਦੂ ਦੇ ਦੁਸ਼ਮਣ ਹੋ, ਤੁਸੀਂ ਹਿੰਦੁਸਤਾਨ ਦੇ ਦੁਸ਼ਮਣ ਹੋ। ਕਦੇ ਕਦੇ ਇਹ ਲੋਕ ਜਿਹੜੇ ਨੇ ਉਹ ਇਸ ਤਰੀਕੇ ਨਾਲ ਬੜੇ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੇ ਬੜੇ ਆਪਦੇ ਆਪ ਨੂੰ ਸਾਡੇ ਨਾਲੋਂ ਵੀ ਵਧੀਆ ਰਾਖੇ ਬਣ ਕੇ ਵੀ ਪੇਸ਼ ਹੋ ਜਾਂਦੇ ਆ, ਤੇ ਇਸ ਤਰੀਕੇ ਨਾਲ ਗੱਲ ਕਰਨਗੇ ਕਿ ਅਸੀਂ ਵੀ ਚਾਹੁੰਦੇ ਹਾਂ ਵੀ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਪ੍ਰਫੁੱਲਤ ਹੋਵੇ, ਪਰ ਇਹਦਾ ਮਤਲਬ ਇਹ ਥੋੜੀ ਆ ਕਿ ਦੂਜੀਆਂ ਬੋਲੀਆਂ ਤੇ ਦੂਜਿਆਂ ਸੱਭਿਆਚਾਰਾਂ ਦੇ ਬਾਰੇ ਐਂ ਕਹੀਏ ਤੇ ਇਉਂ ਕਹੀਏ। ਉਹ ਭਾਈ ਕੌਣ ਕਹਿੰਦਾ? ਕਿਹੜਾ ਪੰਜਾਬੀ ਆ ਜਾਂ ਕਿਹੜਾ ਸਿੱਖ ਆ ਜਿਹੜਾ ਕਿਸੇ ਬੋਲੀ ਨੂੰ ਨਫ਼ਰਤ ਇਸ ਕਰਕੇ ਕਰਦਾ ਹੋਵੇ? ਨਫ਼ਰਤ ਵਾਲਾ ਜਿਹੜਾ ਕਿਸੇ ਰੰਗ ਕਰਕੇ, ਕਿਸੇ ਨਸਲ ਕਰਕੇ, ਕਿਸੇ ਬੋਲੀ ਦੇ ਕਰਕੇ ਕਿਸੇ ਬੰਦੇ ਨੂੰ ਨਫ਼ਰਤ ਕਰਨਾ, ਇਹ ਤਾਂ ਸਾਡੇ ਸਿੱਖ ਸੱਭਿਆਚਾਰ ਦਾ ਹਿੱਸਾ ਹੈ ਹੀ ਨਹੀਂ। ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਹਰ ਬੋਲੀ ਨੂੰ, ਹਰ ਰੰਗ, ਹਰ ਨਸਲ, ਹਰ ਬਿਨਾਂ ਕਿਸੇ ਜਾਤ ਗੋਤ ਦੇ ਵਿਤਕਰੇ ਤੇ ਅਸੀਂ ਤਾਂ ਹਰ ਇੱਕ ਨੂੰ ਗਲ ਨਾਲ ਲਾਇਆ, ਕਦੇ ਕਿਸੇ ਨੂੰ ਛਟਿਆਇਆ ਨਹੀਂ। ਪਰ ਜਦੋਂ ਅੱਜ ਸਾਡੀ ਗੁਰਮੁਖੀ ਬੋਲੀ ਤੇ ਸਾਡਾ ਸੱਭਿਆਚਾਰਕ ਖਤਰੇ ਦੇ ਹੇਠ ਆਏ ਤਾਂ ਉਸ ਟਾਈਮ ਜੇ ਅਸੀਂ ਇਹ ਕਹਿਣਾ ਸ਼ੁਰੂ ਕੀਤਾ ਕਿ ਸਾਡਾ ਤਾਂ ਕੋਈ ਰਾਜ ਭਾਗ ਵੀ ਨਹੀਂ, ਸਾਡੇ ਮਗਰ ਕੋਈ ਵੱਡੀ ਤਾਕਤ ਨਹੀਂ, ਤੇ ਜੇਕਰ ਸਾਡਾ ਰਾਜ ਭਾਗ ਹੁੰਦਾ ਅਸੀਂ ਉਹ ਤੋਂ ਆਸ ਕਰ ਲੈਂਦੇ, ਤੇ ਕਿਉਂ ਨਾ ਅਸੀਂ ਆਪਦੇ ਬਲਬੂਤੇ ਤੇ ਆਪਦੀ ਮਾਂ ਬੋਲੀ ਤੇ ਆਪਦੇ ਸੱਭਿਆਚਾਰ ਦੀ ਰਾਖੀ ਲਈ ਕੁਝ ਕਰੀਏ। ਪਰ ਇਹਨਾਂ ਲੋਕਾਂ ਨੇ ਜਿੱਦ ਫੜ ਲਈ ਕਿ ਨਹੀਂ, ਇਹ ਆਵਾਜ਼ਾਂ ਖਾਮੋਸ਼ ਕਰਾਉਣੀਆਂ ਨੇ। ਹੁਣ ਪਹਿਲਾਂ ਤਾਂ ਇਹਨਾਂ ਲੋਕਾਂ ਦਾ ਇਹ ਏਜੰਡਾ ਬਈ ਇਹ ਹਰ ਇੱਕ ਆਵਾਜ਼ ਜਿਹੜੀ ਆ ਉਹ ਬੰਦ ਕਰਵਾ ਦਿਓ, ਤੇ ਜਦੋਂ ਭਾਣਾ ਵਾਪਰ ਗਿਆ ਮੁੜ ਕੇ ਫਿਰ ਪੋਲਾ ਜਾਂ ਮੂੰਹ ਬਣਾ ਕੇ ਕਹਿ ਦੇਣਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਗੱਲ ਹੈ ਕੀ, ਕਿਉਂਕਿ ਇਹਦੀ ਗੰਭੀਰਤਾ, ਇਹਦੀ ਸੰਵੇਦਨਸ਼ੀਲਤਾ, ਇਹਦੀ ਅਹਿਮੀਅਤ ਬਾਰੇ ਇਹਨਾਂ ਲੋਕਾਂ ਨੂੰ ਕੱਖ ਪਤਾ ਨਹੀਂ। ਜਿਹੜੇ ਲੋਕ ਪੰਜਾਬੀ ਮਾਂ ਬੋਲੀ ਦੇ ਖਿਲਾਫ ਚੱਲਣ ਵਾਲੀਆਂ ਸਾਜ਼ਿਸ਼ਾਂ ਦੀ ਗੰਭੀਰਤਾ, ਇਹਨੂੰ ਸੀਰੀਅਸਨੈਸ ਨੂੰ ਸਮਝਦੇ ਵੀ ਨਹੀਂ ਨਾ, ਉਹ ਵੀ ਆਪਦੇ ਆਪ ਨੂੰ ਬੜੇ ਵੱਡੇ ਪੰਡਤ ਤੇ ਵਿਦਵਾਨ ਬਣ ਕੇ ਮਤਲਬ ਪੇਸ਼ ਹੋ ਰਹੇ ਨੇ ਕਿ ਐਡੀ ਕਿਹੜੀ ਗੱਲ ਆ ਜੀ, ਫੇਰ ਕੀ ਹੋ ਗਿਆ ਅੰਗਰੇਜ਼ੀ ਬੋਲਣ ਲੱਗ ਗਏ, ਫੇਰ ਕੀ ਹੋ ਗਿਆ ਜੀ ਹਿੰਦੀ ਬੋਲਣ ਲੱਗ ਗਏ, ਮਤਲਬ ਫੇਰ ਕੀ ਹੋ ਗਿਆ ਜੇ ਪੰਜਾਬੀ ਛੱਡ ਦਿੱਤੀ। ਮਤਲਬ ਇਉਂ ਆ ਜਿਵੇਂ ਕੋਈ ਬੰਦਾ ਕਵੇ ਫੇਰ ਕੀ ਹੋ ਗਿਆ ਜੇ ਸਿੱਖਾਂ ਦੇ ਮੁੰਡੇ ਹਿੰਦੂ ਬਣਨ ਲੱਗ ਗਏ, ਫੇਰ ਕੀ ਹੋ ਗਿਆ ਜੇ ਜਿਹੜਾ ਹੈਗਾ ਪੰਥ ਦੇ ਉਲਟ ਭੁਗਤਣ ਲੱਗ ਗਏ। ਹਰ ਗੱਲ ਦੇ ਵਿੱਚ, ਹਰ ਮਾਮਲੇ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਇੰਨੀ ਸਮਝ ਵੀ ਨਹੀਂ ਹੈਗੀ ਕਿ ਇਹ ਦੁਸ਼ਮਣ ਦਾ ਕਿੰਨਾ ਖਤਰਨਾਕ ਏਜੰਡਾ, ਉਹਨਾਂ ਨੇ ਬੋਲਣਾ ਲਾਜ਼ਮੀ ਆ, ਤੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਲੜ ਰਹੇ ਨੇ, ਜੂਝ ਰਹੇ ਨੇ, ਉਹਨਾਂ ਨੂੰ ਨਿਸਲ ਕਰਨਾ। ਜਦੋਂ ਹਿਟਲਰ ਵਾਲੀ ਯਹੂਦੀਆਂ ਦੀ ਨਸਲਕੁਸ਼ੀ ਦੀ ਦਾਸਤਾਨ ਪੜ੍ਹਦੇ ਆ ਤਾਂ ਕਹਿੰਦੇ ਕਿ ਬਾਅਦ ਵਿੱਚ ਜਿਹੜੇ ਬਚੇ ਹੋਏ ਯਹੂਦੀ ਸੀਗੇ
ਉਹਨਾਂ ਨੂੰ ਯੂਜ਼ ਨੂੰ ਲੋਕਾਂ ਨੇ ਪੁੱਛਣਾ ਵੀ ਅਕਸਰ ਨੂੰ ਇੱਕੋ ਦਿਨ 'ਚ ਤਾਂ ਐਡਾ ਭਾਣਾ ਵਾਪਰ ਨਹੀਂ ਗਿਆ ਹੋਣਾ, ਐਡੀ ਵੱਡੀ ਟ੍ਰੈਜਡੀ, ਐਡੀ ਵੱਡੀ ਨਸਲਕੁਸ਼ੀ, ਐਡਾ ਵੱਡਾ ਤੁਹਾਡਾ ਜਿਹੜਾ ਨਸਲ ਘਾਤ ਹੋਇਆ, ਇਹ ਗੱਲ ਬਣਦਿਆਂ ਬਣਦਿਆਂ ਹੀ ਬਣੀ ਹੋਣੀ ਆ। ਤੇ ਜਦੋਂ ਨਿੱਕੇ ਨਿੱਕੇ ਸਟੈਪ ਤੁਹਾਡੇ ਖਿਲਾਫ ਚੱਕੇ ਜਾ ਰਹੇ ਸੀ, ਉਦੋਂ ਤੁਸੀਂ ਕੁਝ ਸੋਚਿਆ ਨਹੀਂ, ਆਪਦੇ ਬਚਾਅ ਲਈ ਹੱਥ ਪੱਲਾ ਨਹੀਂ ਮਾਰਿਆ। ਤਾਂ ਉਹ ਜਿਹੜੇ ਯਹੂਦੀ ਸੀਗੇ ਉਹ ਕਹਿੰਦੇ ਹੁੰਦੇ ਸੀਗੇ, ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦੇ ਸੀਗੇ ਜਿਹੜੇ ਸਾਨੂੰ ਰੌਲਾ ਰੱਪਾ ਪਾ ਕੇ ਜਗਾਉਣਾ ਚਾਹੁੰਦੇ ਹੁੰਦੇ ਸੀ, ਸਾਨੂੰ ਦੱਸਣਾ ਚਾਹੁੰਦੇ ਹੁੰਦੇ ਸੀ, ਔਰ ਉਹ ਬਹੁਤ ਮਿਹਨਤ ਕਰਦੇ ਸੀ ਕਿ ਭਾਈ ਆਪਣਾ ਘਾਣ ਹੋ ਰਿਹਾ ਜਾਂ ਆਪਣਾ ਘਾਣ ਹੋ ਜਾਊਗਾ, ਆਹ ਗੱਲ ਆਪਣੇ ਖਿਲਾਫ ਆ। ਕਹਿੰਦੇ ਫੇਰ ਜੀ ਸਾਡੀ ਕੌਮ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਵੀ ਸੀਗੇ ਜਿਹੜੇ ਹਰ ਵੇਲੇ ਸਾਨੂੰ ਐ ਲੱਗਣ ਲਾ ਦਿੰਦੇ ਸੀ ਵੀ ਐਡੀ ਕੋਈ ਗੱਲ ਨਹੀਂ ਹੈਗੀ, ਐਡਾ ਕੋਈ ਖਤਰਾ ਨਹੀਂ, ਤੁਸੀਂ ਆਰਾਮ ਨਾਲ, ਕੋਈ ਚੱਕਰ ਹੀ ਨਹੀਂ, ਕੋਈ ਗੱਲ ਹੀ ਨਹੀਂ, ਐਦਾਂ ਥੋੜੀ ਹੋ ਜਾਊਗਾ, ਇਹ ਤਾਂ ਤੁਹਾਨੂੰ ਝੂਠ ਬੋਲਦੇ ਆ। ਸੋ ਅੱਜ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇਹੋ ਜਿਹੇ ਲੋਕ ਸਰਗਰਮ ਸਾਡੇ ਸਮਾਜ ਵਿੱਚ ਵੀ ਨੇ, ਜਿਹੜੇ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੇ ਉੱਤੇ ਹੋਣ ਵਾਲੇ ਹਮਲਿਆਂ ਦੇ ਬਾਰੇ, ਉਹਦੀ ਗੰਭੀਰਤਾ ਬਾਰੇ ਔਰ ਇਸ ਮਸਲੇ ਦੀ ਅਹਿਮੀਅਤ ਬਾਰੇ ਬਿਲਕੁਲ ਕੋਰੇ ਨੇ, ਅਣਜਾਣ ਨੇ, ਇੱਕ ਨਵੇਂ ਪੈਸੇ ਦਾ ਉਹਨਾਂ ਨੂੰ ਸਮਝ ਨਹੀਂ। ਪਰ ਉਹ ਇਹਨਾਂ ਹਮਲਿਆਂ ਦੇ ਖਿਲਾਫ ਲੜ ਰਹੇ ਲੋਕਾਂ ਨੂੰ ਨਿਸਲ ਕਰਨ, ਲੋਕਾਂ 'ਚ ਇਸ ਮੁਹਿੰਮ ਦੀ ਜਿਹੜੀ ਆ ਹਮਾਇਤ ਘਟਾਉਣ ਵਿੱਚ ਪੂਰਾ ਐਨ ਲੱਗੇ ਰਹਿੰਦੇ ਨੇ, ਵੀ ਐ ਪੂਰੀ ਮਿਹਨਤ ਕਰ ਰਹੇ ਨੇ ਕਿ ਕੋਈ ਬੰਦਾ ਕਿਤੇ ਇਹਨਾਂ ਦੇ ਨਾਲ ਨਾ ਤੁਰ ਪਵੇ। ਸੋ ਇਹ ਜਿਹੜੇ ਲੋਕ ਹੁੰਦੇ ਨੇ, ਇਹਨਾਂ ਨੂੰ ਪਤਾ ਨਹੀਂ ਕਾਹਦੀ ਆਸ ਹੁੰਦੀ ਆ। ਜਿਵੇਂ ਕਸ਼ਮੀਰ ਦੇ ਵਿੱਚ 370 ਧਾਰਾ ਬਾਰੇ ਬਹੁਤ ਲੋਕਾਂ ਨੂੰ ਆਸ ਸੀ ਕਿ ਐ ਥੋੜੀ ਹੋ ਜੂ, ਜਿਵੇਂ ਮੁਫਤੀ ਮਹਿਬੂਬਾ ਜਾਂ ਉਮਰ ਅਬਦੁੱਲਾ ਤੇ ਦੂਜਾ ਫਾਰੂਕ ਅਬਦੁੱਲਾ, ਹੁਣ ਉਹਨਾਂ ਜੋ ਕੁਝ ਹੋ ਰਿਹਾ, ਹੁਣ ਉਹ ਹੱਕੇ ਬੱਕੇ ਹੋਣਗੇ ਕਿ ਅਸੀਂ ਤਾਂ ਭਾਰਤੀ ਬਣ ਕੇ ਦਿਖਾਉਂਦੇ ਹੀ ਰਹੇ ਸਾਰੀ ਉਮਰ ਅਸੀਂ ਕਸ਼ਮੀਰੀਆਂ ਦੇ ਖਿਲਾਫ ਭੁਗਤਦੇ ਰਹੇ, ਤੇ ਅਸੀਂ ਤਾਂ ਕਸ਼ਮੀਰ ਦੇ ਲੋਕਾਂ ਦੇ ਵੀ ਨਿਸ਼ਾਨੇ ਤੇ ਰਹੇ, ਔਰ ਇਹ ਸੋਚ ਕੇ ਰਹੇ। ਮੁੱਖ ਮੰਤਰੀ ਤੱਕ ਉਹ ਕਈ ਵਾਰ ਬਣਿਆ ਫਾਰੂਕ ਅਬਦੁੱਲਾ, ਤੇ ਅੱਜ ਉਹਨਾਂ ਦਾ ਜਿਹੜੀ ਦੁਰਗਤੀ 370 ਹਟਾਉਣ ਤੋਂ ਬਾਅਦ ਹੋ ਰਹੀ ਆ, ਉਹ ਆਪਣੇ ਸਾਹਮਣੇ ਆ। ਉਹਨਾਂ ਨੇ ਵੀ ਨਹੀਂ ਸੀ ਕਦੇ ਮੰਨਿਆ ਕਿ ਐਦਾਂ ਹੋ ਜਾਊਗਾ। ਜਿਵੇਂ 1984 ਤੋਂ ਬਾਅਦ ਬਹੁਤ ਵੱਡੇ ਸਿੱਖ ਜਗਤ ਦੇ ਹਿੱਸੇ ਨੇ ਕਿਹਾ ਕਿ ਅਸੀਂ ਕਦੇ ਐ ਨਹੀਂ ਸੀ ਸੋਚਿਆ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਜਾਊਗਾ, ਜਾਂ ਅਸੀਂ ਇਹ ਨਹੀਂ ਸੀ ਕਦੇ ਸੋਚਿਆ ਕਿ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਇੱਕ ਤਰਫਾ ਕਤਲੇਆਮ ਹੋਊਗਾ, ਸਿੱਖਾਂ ਦੀ ਬੇਪੱਤੀ ਹੋਊਗੀ, ਗੁਰਧਾਮਾਂ ਨੂੰ ਅੱਗਾਂ ਲਾਈਆਂ ਜਾਣਗੀਆਂ। ਹੁਣ ਜਿਹੜਾ ਕੁਝ ਅੱਜ ਤੱਕ ਪਹਿਲਾਂ ਬੀਤਿਆ, ਕਸ਼ਮੀਰੀਆਂ ਤੇ ਬੀਤਿਆ, ਕਸ਼ਮੀਰ ਦੇ ਲੋਕਾਂ ਨੂੰ ਉਸ ਗੱਲ ਦਾ ਯਕੀਨ ਹੀ ਨਹੀਂ ਸੀਗਾ ਕਿ ਇਦਾਂ ਵਾਪਰ ਜੂ, ਤੇ ਯਹੂਦੀਆਂ ਨਾਲ ਜੋ ਬੀਤਿਆ ਉਹਦੇ ਵਿੱਚ ਵੀ ਉਹਨਾਂ ਨੂੰ ਯਕੀਨ ਹੀ ਨਹੀਂ ਸੀਗਾ ਕਿ ਇਦਾਂ ਹੋ ਸਕਦਾ। ਇਵੇਂ ਹੀ ਸਿੱਖਾਂ ਨੂੰ 1984 ਤੋਂ ਪਹਿਲਾਂ ਯਕੀਨ ਨਹੀਂ ਸੀਗਾ, ਤੇ ਹੁਣ ਜਿਹੜਾ ਭਾਰਤ ਦੇ ਵਿੱਚ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਮੌਕਿਆਂ ਉੱਤੇ ਮੁਸਲਮਾਨਾਂ ਨਾਲ ਹੋ ਰਿਹਾ, ਇਹਦਾ ਵੀ ਕਦੇ ਉਹਨਾਂ ਨੇ ਸੋਚਿਆ ਨਹੀਂ ਸੀ ਵੀ ਇਦਾਂ ਸਾਡੇ ਨਾਲ ਹੋਊਗਾ। ਸੋ ਐਂ ਹੀ ਅਸੀਂ ਜਿਹੜੀ ਗੱਲ ਅੱਜ ਕਹਿ ਰਹੇ ਹਾਂ, ਇਹਦਾ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਸਿੱਖਾਂ ਨੂੰ ਯਕੀਨ ਨਹੀਂ ਹੋਏਗਾ, ਪਰ ਹਕੀਕਤ ਹੈ ਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਇਹ ਸਥਿਤੀ ਪੈਦਾ ਹੋ ਸਕਦੀ ਆ ਕਿ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਜਿਹੜੇ ਨੇ ਉਹ ਬਹੁਤ ਵੱਡੇ ਖਤਰੇ ਹੇਠ ਆ ਚੁੱਕੇ ਹੋਣ, ਤੇ ਉਸ ਮੌਕੇ ਆਹ ਮਾਤਾ ਦਾ ਮਾਲ ਕਿਤੇ ਨਹੀਂ ਲੱਭਣਾ ਜਿਹੜਾ ਅੱਜ ਇਸ ਸੰਘਰਸ਼ ਦੀ ਫੂਕ ਕੱਢਣ ਤੇ ਲੱਗਿਆ ਰਹਿੰਦਾ, ਜਿਹੜਾ ਹਰ ਵੇਲੇ ਟੋਕਾ ਟਾਕੀ ਕਰਨ ਤੇ, ਜਿਹੜਾ ਹਰ ਵੇਲੇ ਉਹਨਾਂ ਗਲਤ ਰੁਝਾਨਾਂ ਦੇ ਹੱਕ ਵਿੱਚ ਖੜਿਆ ਰਹਿੰਦਾ। ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ, ਇਹ ਸਾਡੇ ਪੰਜਾਬੀ ਦਾ ਇੱਕ ਠੇਠ ਮੁਹਾਵਰਾ ਜਾਂ ਅਖਾਣ ਹੈ ਕਿ ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ। ਉਹ ਭਾਈ ਜੇ ਤੁਹਾਨੂੰ ਮਸਲੇ ਦੀ ਸਮਝ ਨਹੀਂ, ਜੇ ਤੁਹਾਡੇ ਅੰਦਰ ਇੰਨੀ ਬੁਕਤ ਨਹੀਂ ਹੈਗੀ, ਇੰਨੀ ਤੁਹਾਡੇ ਅੰਦਰ ਗੱਲਬਾਤ ਨਹੀਂ ਹੈਗੀ ਕਿ ਤੁਸੀਂ ਮਸਲਿਆਂ ਦੀ ਸੰਵੇਦਨਸ਼ੀਲਤਾ ਨੂੰ ਸਮਝ ਸਕੋ, ਗੰਭੀਰਤਾ ਨੂੰ ਸਮਝ ਸਕੋ, ਉਹਦੀ ਜਿਹੜੀ ਡੂੰਘ ਆ, ਉਹਦੀ ਡੰਗਿਆਈ ਨੂੰ ਤੁਸੀਂ ਸਮਝ ਸਕੋ, ਜੇ ਤੁਸੀਂ ਇੰਨੇ ਜੋਗੇ ਨਹੀਂ ਹੈਗੇ ਤਾਂ ਚੁੱਪ ਰਹੋ। ਪਰ ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਇੱਕ ਮਾਹੌਲ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਹੋ, ਜੇ ਆਪਦੇ ਆਪ ਨੂੰ ਸਭ ਤੋਂ ਸਿਆਣਾ ਸਮਝਣ ਦਾ ਯਤਨ ਕਰਦੇ ਆ। ਹੁਣ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਹੀ ਬੋਲੀ, ਜਿਹਨੂੰ ਅਸੀਂ ਗੁਰਮੁਖੀ ਬੋਲੀ ਕਹਿੰਦੇ ਆ, ਉਹਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ, ਤੇ ਉਸ ਮੌਕੇ ਸਮੁੱਚਾ ਸਿੱਖ ਜਗਤ ਜਾਂ ਪੰਜਾਬੀ ਭਾਈਚਾਰਾ ਜਿਹੜਾ ਹੈ ਉਹ ਬੜਾ ਇਸ ਮੌਕੇ ਆਪਦਾ ਧਿਆਨ ਆ ਜਿਹੜਾ ਇਸ ਮਸਲੇ ਤੇ ਲਾ ਰਿਹਾ, ਤਾਂ ਬਹੁਤ ਚੰਗੀ ਗੱਲ ਆ। ਤੇ ਅਸਲ ਵਿੱਚ ਤਾਂ ਇਹ ਗੱਲ ਆ ਕਿ ਜਿਹੜਾ ਵੀ ਬੰਦਾ ਇਸ ਮੌਕੇ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਦੇ ਹੱਕ ਵਿੱਚ ਖੜਾ ਉਹ ਸਾਡਾ ਵਾ, ਤੇ ਜਿਹੜਾ ਇਹਦੇ ਖਿਲਾਫ ਖੜਾ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਦੇ, ਉਹ ਸਾਡਾ ਵੈਰੀ ਆ। ਜਿਹੜਾ ਵੀ ਬੰਦਾ ਕਿਸੇ ਵੀ ਕਿੰਨਾ ਵੀ ਉਹ ਪਿਆਰਾ ਹੋਵੇ, ਕਿੰਨੇ ਵੀ ਉਹਦੇ
ਉਹਦੀ ਕਲਾਕਾਰੀ ਹੋਵੇ, ਉਹ 'ਚ ਗੁਣ ਹੋਣ, ਉਹ ਬੰਦਾ ਸਾਡਾ ਕਾਹਦਾ ਜਿਹੜਾ ਸਾਡੀ ਬੋਲੀ ਤੇ ਸਾਡੇ ਧਰਮ ਤੇ ਸਾਡੇ ਸੱਭਿਆਚਾਰ ਦੇ ਉਲਟ ਭੁਗਤ ਰਿਹਾ। ਹੁਣ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਸਾਰੇ ਪੰਜਾਬੀਆਂ ਦੇ ਵਿੱਚ ਇੱਕ ਲੋਕ ਗਾਇਕ ਵਜੋਂ ਜਾਂ ਪੰਜਾਬੀ ਗਾਇਕ ਦੇ ਵਜੋਂ ਬੜਾ ਮਸ਼ਹੂਰ ਆ ਗੁਰਦਾਸ ਮਾਨ। ਉਹਨੂੰ ਪੰਜਾਬੀਆਂ ਦਾ ਮਾਣ ਵੀ ਕਿਹਾ ਜਾਂਦਾ, ਪਰ ਉਹਨੇ ਜੋ ਕੁਝ ਇਹਨਾਂ ਦਿਨਾਂ ਵਿੱਚ ਕਿਹਾ ਕਿ ਜੀ ਹਿੰਦੀ ਬੜੀ ਵਧੀਆ, ਹਿੰਦੀ ਦੇ ਹੱਕ, ਉਧਰੋਂ ਤਾਂ ਦੱਖਣ ਭਾਰਤ ਦੀਆਂ ਉਹ ਗੱਲਾਂ ਕਰਦਾ ਕਿ ਦੱਖਣੀ ਭਾਰਤ ਵਿੱਚ ਜੇ ਜਾਵਾਂਗੇ ਉੱਥੇ ਆਪਾਂ ਕਿਹੜੀ ਬੋਲੀ ਬੋਲਾਂਗੇ। ਉਸ ਸ਼ਖਸ ਨੂੰ ਰਜਨੀਕਾਂਤ ਵਰਗਾ ਉਹ ਤਾਮਿਲ ਦਾ ਦੱਖਣ ਭਾਰਤੀ ਜਿਹੜਾ ਹੀਰੋ ਆ ਫਿਲਮਾਂ ਦਾ, ਜਾਂ ਉਹ ਹੁਣ ਤਾਂ ਰਾਜਨੀਤੀ 'ਚ ਆ ਗਿਆ, ਉਹ ਨਹੀਂ ਦਿਖਿਆ ਜਿਹਨੇ ਗੱਜ ਵੱਜ ਕੇ ਅਮਿਤ ਸ਼ਾਹ ਦੇ ਇੱਕ ਦੇਸ਼ ਇੱਕ ਬੋਲੀ ਦੇ ਖਿਲਾਫ ਸਟੈਂਡ ਲਿਆ ਕਿ ਨਹੀਂ, ਹਿੰਦੀ ਹੁੰਦੀ ਸਾਨੂੰ ਨਹੀਂ ਚਾਹੀਦੀ, ਸਾਡੇ ਇੱਥੇ ਖਿੱਤੇ ਦੀ ਬੋਲੀ ਇਹੀ ਆ ਤੇ ਅਸੀਂ ਇਸ ਆਪਦੀ ਬੋਲੀ ਤੇ ਮਾਣ ਕਰਦੇ ਆ। ਇੱਕ ਪਾਸੇ ਤਾਂ ਦੱਖਣ ਭਾਰਤੀ ਜਿਹੜੇ ਲੋਕ ਨੇ ਉਹ ਆਪੋ ਆਪਦੀਆਂ ਬੋਲੀਆਂ ਦੀ ਰਾਖੀ ਲਈ ਹਿੰਦੀ ਦੇ ਖਿਲਾਫ ਡਟ ਗਏ ਤੇ ਅਮਿਤ ਸ਼ਾਹ ਨੂੰ ਕਹਿਣਾ ਪਿਆ ਕਿ ਇਹ ਬੋਲੀ ਦਾ ਜਿਹੜਾ ਸੀਗਾ, ਤੁਸੀਂ ਜੀ ਗਲਤ ਸਮਝ ਗਏ, ਜਿਵੇਂ ਮਰਜੀ ਉਹਨੇ ਪਿੱਛੇ ਨੂੰ ਪੈਰ ਕੀਤੇ ਆ, ਜੋ ਵੀ ਮਰਜੀ ਸੱਚ ਝੂਠ ਬੋਲਿਆ। ਤੇ ਦੂਜੇ ਪਾਸੇ ਗੁਰਦਾਸ ਮਾਨ ਉੱਠਿਆ ਤੇ ਉੱਠ ਕੇ ਕਹਿੰਦਾ ਜੀ ਫੇਰ ਕੀ ਹੋ ਗਿਆ ਜੀ, ਹਿੰਦੀ ਵੀ ਮਾਸੀ ਆ। ਉਹ ਭਾਈ ਇਹੋ ਜੀ ਮਾਸੀ ਨਾਲ ਕੋਈ ਨਹੀਂ ਵਰਤਦਾ ਹੁੰਦਾ ਜਿਹਦਾ ਓੜਮਾ ਕੋੜਮਾ ਸਾਡੇ ਟੱਬਰ ਦਾ ਸਤਿਆਨਾਸ਼ ਕਰਨ ਤੇ ਤੁਲਿਆ ਹੋਵੇ। ਦੋ ਭੈਣਾਂ ਹੁੰਦੀਆਂ, ਕਈ ਵਾਰੀ ਸ਼ਰੀਕੇ ਕਬੀਲੇ 'ਚ ਅਸੀਂ ਪੰਜਾਬ ਦੇ ਵਿੱਚ ਦੇਖਦੇ ਆ, ਉਹਨਾਂ ਦੇ ਪਰਿਵਾਰਕ ਜਦੋਂ ਕਲੈਸ਼ ਹੋ ਜਾਂਦੇ ਆ ਤੇ ਮਾਸੀ ਦਾ ਪਰਿਵਾਰ ਜਦੋਂ ਆਪਦੀ ਸਕੀ ਭੈਣ ਦੇ ਪਰਿਵਾਰ ਦਾ ਸਾਰਾ ਮਲੀਆ ਮੇਟ ਕਰਨ ਤੇ ਤੁਲਿਆ ਹੋਵੇ, ਉਦੋਂ ਕੋਈ ਮਾਸੀ ਨਹੀਂ ਕਰਦਾ ਹੁੰਦਾ। ਸੋ ਇਸ ਵੇਲੇ ਹਿੰਦੁਸਤਾਨ ਵਾਲਾ ਜਿਹੜਾ ਮਹਿਕਮਾ ਹੈ, ਉਹ RSS, ਉਹ ਹਿੰਦੂ ਕੱਟੜਵਾਦ, ਉਹ ਸਿੱਖੀ ਅਤੇ ਸਿੱਖਾਂ ਦਾ ਪੰਥ ਅਤੇ ਪੰਜਾਬ ਦਾ ਸਰਬਨਾਸ਼ ਕਰਨ ਤੇ ਤੁਲਿਆ ਹੋਇਆ ਤੇ ਤੁਸੀਂ ਸਾਨੂੰ ਮਾਸੀ ਜੀ ਦਿਖਾਈ ਜਾਂਦੇ ਹੋ। ਸੋ ਜਿਹੜਾ ਗੁਰਦਾਸ ਮਾਨ ਨੇ ਇਹ ਸਟੈਪ ਲਿਆ, ਇਹਦੇ ਨਾਲ ਉਹਦਾ ਜਿਹੜਾ ਹੈਗਾ ਅਜੀਬੋ ਗਰੀਬ ਜਿਹਾ ਜਿਹੜਾ ਚਿਹਰਾ ਸੀਗਾ, ਉਹ ਹੁਣ ਕਲੀਅਰ ਸਪਸ਼ਟ ਤੌਰ ਤੇ ਨੰਗਾ ਹੁੰਦਾ ਜਾ ਰਿਹਾ ਕਿ ਉਹ ਖੜਾ ਕਿੱਧਰ ਆ, ਲਕੀਰ ਦੇ ਕਿਹੜੇ ਪਾਸੇ ਖੜਾ। ਉਹ ਇੱਕ ਵੇਲਾ ਸੀ ਜਦੋਂ ਅਸੀਂ ਇਹਦੇ ਸੁਣਦੇ ਸੀ ਕਿ ਪੰਜਾਬੀ ਇਹ ਜਵਾਨੇ ਨੀ ਰਕਾਨੇ ਮੇਰੇ ਦੇਸ਼ ਦੀ ਇਹ ਫਿੱਕੀ ਪੈ ਗਈ ਚਿਹਰੇ ਦੀ ਨਹਾਰ, ਮੀਡੀਆਂ ਖਿਲਾਰੀ ਫਿਰੇ ਬੁੱਲੇ ਦੀ ਇਹ ਕਾਫੀਏ ਨੇ ਕੀਰੇ ਤੇਰਾ ਲਾ ਲਿਆ ਸ਼ਿੰਗਾਰ। ਪਰ ਅੱਜ ਕਹਾਣੀ ਬਿਲਕੁਲ ਹੋਰ ਹੋਈ ਪਈ ਆ। ਅੱਜ ਉਹਨੂੰ ਹਿੰਦੀ ਦਾ ਪਿਆਰ ਆ ਰਿਹਾ, ਅੱਜ ਉਹਨੂੰ ਹਿੰਦੀ ਬਹੁਤ ਵਧੀਆ ਲੱਗ ਰਹੀ ਆ। ਦੂਸਰੇ ਪਾਸੇ ਇਹੀ ਗੁਰਦਾਸ ਮਾਨ ਜਿਹੜਾ ਸੀ ਕਦੇ ਉੱਚਾ ਦਰ ਬਾਬੇ ਨਾਨਕ ਦਾ, ਕਦੇ ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ, ਕਦੇ ਇਦਾਂ ਦੇ ਗੀਤ ਇਹਦੇ ਆਉਂਦੇ ਸੀ। ਅੱਜ ਬਿਲਕੁਲ ਹੀ ਕਹਾਣੀ ਦੂਜੇ ਪਾਸੇ ਚਲੀ ਗਈ ਆ। ਨਕੋਦਰ ਵਾਲੇ ਪੀਰਾਂ ਜਾਂ ਹੋਰ ਇਹੋ ਜਿਹੀਆਂ ਥਾਵਾਂ ਤੇ ਜਾਣਾ ਤੇ ਫਿਰ ਸਿੱਖ ਫਲਸਫੇ ਦੇ ਉੱਤੇ ਸੱਟ ਮਾਰਨ ਵਾਲੇ ਗਾਣੇ ਕਿ ਮੈਂ ਤਾਂ ਜੀ ਸਾਈਆਂ ਦੀ ਕੰਜਰੀ ਆ, ਜਾਂ ਕਦੇ ਕਹਿਣਾ ਕਿ ਅਸੀਂ ਪੀਰਾਂ ਦੇ ਵੀ ਜਾਂਦੇ ਆ, ਤੁਸੀਂ ਆਪਦੀ ਹਉਮੈ, ਜਿਹੜੇ ਕੋਈ ਕਹਿੰਦੇ ਸੀਗੇ ਕਿ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨੂੰ ਮੰਨੋ, ਉਹਨਾਂ ਨੂੰ ਚੈਲੰਜ ਕਰਦੇ ਗਾਣੇ ਗਾਉਣੇ ਕਿ ਜੀ ਅਸੀਂ ਤਾਂ ਤੇਰੀ ਹਉਮੈ ਵੱਡੀ ਹੈ, ਤੁਸੀਂ ਹਉਮੈ ਵਾਲੇ ਹੋ ਜਿਹੜੇ ਗੁਰਦੁਆਰੇ ਨੂੰ ਮੰਨਦੇ ਹੋ। ਤਾਂ ਹਰ ਪੁੱਠੀ ਸਿੱਧੀ ਹਰਕਤ ਕਰਨ ਵਾਲਾ ਇਹ ਬੰਦਾ ਕਾਫੀ ਚਿਰ ਤੋਂ, ਜਦੋਂ ਦੇਸ਼ ਹੋਇਆ ਪ੍ਰਦੇਸ਼ ਫਿਲਮ ਰਿਲੀਜ਼ ਕਰਾਈ KPS ਗਿੱਲ ਤੋਂ, ਉਦੋਂ ਵੀ ਕਈਆਂ ਦਾ ਮੱਥਾ ਠਣਕਿਆ ਸੀ। ਪਰ ਅਸਲ ਵਿੱਚ ਇਹ ਬੰਦਾ ਉਹੀ ਹੈ ਜਿਹੜਾ ਧੋਤੀ ਤੇ ਪੋਥੀ ਛੱਡੋ, ਮਤਲਬ ਪੋਥੀ ਪਰਮੇਸ਼ਰ ਦਾ ਥਾਨ ਕਹੀ ਜਾਂਦੀ ਆ। ਸੋ ਇਹ ਸ਼ਖਸ ਦੇ ਪਿਛਲੇ ਸਮੇਂ ਦੇ ਵਿੱਚ ਕਈ ਇਦਾਂ ਦੇ ਕੰਮ ਜਿਹੜੇ ਸੀਗੇ ਉਹ ਆਏ ਸੀ, ਪਰ ਉਹਦੇ ਤੋਂ ਸਪਸ਼ਟਤਾ ਨਹੀਂ ਸੀ ਹੁੰਦੀ। ਅੱਜ ਜਦੋਂ ਅਸੀਂ ਪੂਰਨ ਤੌਰ ਦੇ ਉੱਤੇ ਲਕੀਰ ਖਿੱਚੀ ਹੋਈ ਆ ਕਿ ਜਾਂ ਤਾਂ ਤੁਸੀਂ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੇ ਹੱਕ 'ਚ ਖੜ ਜਾਓ, ਜਾਂ ਤੁਸੀਂ ਇਹਦੇ ਦੁਸ਼ਮਣਾਂ ਵਾਲੇ ਪਾਸੇ ਖੜ ਜਾਓ। ਉਸ ਮੌਕੇ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਦੇ ਖਿਲਾਫ ਭੁਗਤ ਕੇ ਹਿੰਦੀ ਦੇ ਹੱਕ ਵਿੱਚ ਡਟ ਕੇ ਆਪਦੇ ਆਪ ਨੂੰ ਲਕੀਰ ਦੇ ਦੂਜੇ ਪਾਸੇ ਖੜਾ ਕਰ ਲਿਆ। ਹੁਣ ਕੱਲਾ ਇਹ ਇੱਕ ਨਹੀਂ, ਇਹੋ ਜਿਹੇ ਬਹੁਤ ਸਾਰੇ ਬੰਦਿਆਂ ਦੇ ਚਿਹਰੇ ਨੰਗੇ ਹੋਣਗੇ ਜਿਹੜੇ ਕਈ ਗੜਬੜਾਂ ਕਰਕੇ ਸਾਨੂੰ ਬਾਅਦ ਵਿੱਚ ਯਕੀਨ ਵੀ ਦਿਵਾਉਣਗੇ ਕਿ ਨਹੀਂ ਜੀ ਅਸੀਂ ਤਾਂ ਆਪ ਪੰਜਾਬੀ ਬੋਲੀ ਨੂੰ ਬੜਾ ਪਿਆਰ ਕਰਦੇ ਆ। ਤੋ ਪਰ ਇੱਕ ਗੱਲ ਫਿਰ ਇੱਥੇ ਹੀ ਆਉਂਦੀ ਆ ਕਿ ਜਿਹੜਾ ਅੰਦਰ ਉਹਨਾਂ ਦੇ ਹੈ ਉਹ ਨੰਗਾ ਹੋ ਜਾਂਦਾ, ਜਿਹੜੀ ਗੱਲ ਅੰਦਰ ਉਹਨਾਂ ਦੇ ਹੈ ਉਹ ਨੰਗੀ ਹੋ ਜਾਂਦੀ ਆ। ਇਹੀ ਇੱਕ ਬੜੀ ਵੱਡੀ ਗੱਲ ਆ, ਕਿਉਂਕਿ ਸਾਨੂੰ ਵਹਿਮ ਨਾ ਰਵੇ। ਮੈਂ ਇੱਥੇ ਇੱਕ ਰਸੂਲ ਹਮਜ਼ਾ ਤੋਬ ਦੀ ਗੱਲ ਆ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ ਵੀ ਉਹ ਪੈਰਿਸ ਵਿੱਚ ਚਿਹਰਾ ਤੋਂ ਰਹਿਣ ਵਾਲੇ ਇੱਕ ਦਾਗਿਸਤਾਨੀ ਚਿੱਤਰਕਾਰ ਨੂੰ ਮਿਲਿਆ। ਉਹਦੇ ਉਦਾਸ ਚਿੱਤਰ ਉਹਦੇ ਮਿੱਟੀ ਪੱਤੀ ਹੇਰਵੇ ਨੂੰ ਬਿਆਨ ਕਰਦੇ ਸੀ। ਰਸੂਲ ਨੇ ਦਾਗਿਸਤਾਨ ਪਰਤ ਕੇ ਉਹਦੇ ਪਰਿਵਾਰ ਨੂੰ ਉਹਦੇ ਜਿਉਂਦੇ ਹੋਣ ਦੀ ਖਬਰ ਦਿੱਤੀ। ਜਦੋਂ ਉਸ ਚਿੱਤਰਕਾਰ ਦੇ ਪਰਿਵਾਰ ਵਾਲੇ ਰਸੂਲ ਤੋਂ
ਉਹਦੇ ਬਾਰੇ ਜਾਣਨਾ ਚਾਹ ਰਹੇ ਸੀ ਤਾਂ ਉਹਦੀ ਬਜ਼ੁਰਗ ਮਾਂ, ਬੁੱਢੀ ਮਾਂ ਕੋਲ ਬੈਠੀ ਸੀ। ਉਹ ਕਹਿੰਦੀ ਤੁਸੀਂ ਜਦੋਂ ਦੋਨਾਂ ਜਣਿਆਂ ਨੇ ਗੱਲਾਂ ਕੀਤੀਆਂ ਉਹ ਤਾਂ ਅਵਾਰ ਬੋਲੀ ਵਿੱਚ ਹੀ ਕੀਤੀਆਂ ਹੋਣਗੀਆਂ ਨਾ। ਤੇ ਉਹ ਰਸੂਲ ਕਹਿੰਦਾ ਨਹੀਂ, ਸਾਡੀ ਸਾਰੀ ਗੱਲਬਾਤ ਦੋ ਭਾਸ਼ੀਏ ਰਾਹੀਂ ਹੋਈ। ਵਿਚਾਲੇ ਇੱਕ ਬੰਦਾ ਮੀਡੀਏਟਰ ਸੀਗਾ, ਉਹ ਮੇਰੀ ਗੱਲ ਸੁਣ ਕੇ ਉਹਨੂੰ ਦੱਸਦਾ ਸੀ ਤੇ ਉਹ ਉਹਦੀ ਗੱਲ ਫਿਰ ਮੈਨੂੰ ਦੱਸਦਾ ਸੀ। ਰਸੂਲ ਨੇ ਲਿਖਿਆ, ਉਹਨੇ ਕਹਿੰਦਾ ਇੰਨਾ ਸੁਣਦੇ ਸਾਰ ਹੀ ਉਸ ਮਾਈ ਨੇ ਮੂੰਹ ਜਿਹੜਾ ਸੀ ਕਾਲੇ ਕੱਪੜੇ ਨਾਲ ਢੱਕ ਲਿਆ, ਜਿਵੇਂ ਕਿ ਉੱਥੇ ਆਪਦੇ ਪੁੱਤ ਦੀ ਮੌਤ ਹੋ ਜਾਣ ਤੋਂ ਬਾਅਦ ਮਾਵਾਂ ਮੂੰਹ ਢੱਕ ਲੈਂਦੀਆਂ ਨੇ। ਤਾਂ ਉਹ ਕਹਿੰਦੀ ਕਿ ਜਿਹਨੂੰ ਤੂੰ ਮਿਲ ਕੇ ਆਇਆ ਉਹ ਰਸੂਲ ਕੋਈ ਯਕੀਨਨ ਹੋਰ ਬੰਦਾ ਹੋਊਗਾ। ਮੇਰਾ ਪੁੱਤ ਤਾਂ ਉਸੇ ਦਿਨ ਹੀ ਮਰ ਗਿਆ ਸੀ ਜਿੱਦਣ ਉਹਨੇ ਅਵਾਰ ਬੋਲੀ ਬੋਲਣੀ ਛੱਡ ਦਿੱਤੀ ਸੀ। ਇੱਕ ਪਾਸੇ ਤਾਂ ਸਾਡੇ ਸਾਹਮਣੇ ਆਹ ਉਦਾਹਰਨਾਂ ਇਸੇ ਸੰਸਾਰ ਵਿੱਚੋਂ ਹੀ ਨੇ। ਜਿਹੜੀ ਮੇਰਾ ਦਾਗਿਸਤਾਨ ਕਿਤਾਬ ਆ, ਜਿਹਨੂੰ ਦੁਨੀਆ ਭਰ ਦੇ ਵਿੱਚ ਰਸੂਲ ਦੀ ਕਿਤਾਬ ਨੂੰ ਬੜਾ ਪਿਆਰ ਦਿੱਤਾ ਜਾਂਦਾ, ਉਹਦੇ ਵਿੱਚੋਂ ਇਹ ਸਾਨੂੰ ਇੱਕ ਸੰਦੇਸ਼ ਮਿਲਦਾ ਕਿ ਆਪਦੀ ਮਾਂ ਬੋਲੀ ਨੂੰ ਤਿਆਗਣ ਵਾਲੇ ਲੋਕਾਂ ਦੀਆਂ ਮਾਵਾਂ ਇਉਂ ਮੰਨਦੀਆਂ ਨੇ ਵੀ ਉਹ ਤਾਂ ਸਾਡਾ ਪੁੱਤ ਮਰ ਗਿਆ ਜਦੋਂ ਉਹਨੇ ਆਪਦੀ ਬੋਲੀ ਤਿਆਗ ਦਿੱਤੀ। ਦੂਜੇ ਪਾਸੇ ਸਾਡੇ ਪੰਜਾਬ ਦਾ ਮਾਣ ਕਹਾਉਣ ਵਾਲੇ ਗੁਰਦਾਸ ਮਾਨ ਵਰਗਿਆਂ ਨੂੰ ਇਹ ਬੁਖਾਰ ਚੜਿਆ ਹੋਇਆ ਬਈ ਕਿਵੇਂ ਨਾ ਕਿਵੇਂ ਲੋਕਾਂ ਨੂੰ ਹਿੰਦੀ ਦੇ ਹੱਕ 'ਚ ਭਗਤਾਈਏ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਉੱਤੇ ਸਾਨੂੰ ਕੋਈ ਸਪਸ਼ਟਤਾ, ਕੋਈ ਜਿਹੜਾ ਹੋਰ ਜ਼ਿਆਦਾ ਕਲੀਅਰਿਟੀ ਉਹ ਲਿਆਉਣ ਦੀ ਲੋੜ ਆ। ਕਿਉਂਕਿ ਬੀਤਦੇ ਸਮੇਂ ਦੇ ਨਾਲ ਨਾਲ ਸਾਡਾ ਦੇਖੋ ਰਾਜ ਭਾਗ ਨਹੀਂ, ਸਾਡੇ ਮਗਰ ਕੋਈ ਬਾਹਲੀ ਵੱਡੀ ਤਾਕਤ ਨਹੀਂ ਹੈਗੀ। ਤੇ ਦਿੱਲੀ ਦਰਬਾਰ ਜਦੋਂ ਅਰਬਾਂ ਖਰਬਾਂ ਰੁਪਈਏ ਖਰਚ ਕੇ ਇੱਕ ਮੁਲਕ ਇੱਕ ਬੋਲੀ ਦਾ ਏਜੰਡਾ ਜਾਂ ਭਾਰਤ ਦੀ ਵਿੱਦਿਆ ਨੀਤੀ ਰਾਹੀਂ ਇਸ ਮੁਲਕ ਦੇ ਵਿੱਚ ਲੋਕਾਂ ਨੂੰ ਪੰਜਾਬੀ ਬੋਲੀ ਦੇ ਰਾਹ ਪਾਉਣ ਵਾਲਾ ਏਜੰਡਾ, ਇਹ ਸਾਰੀਆਂ ਗੱਲਾਂ ਦੇ ਉੱਤੇ ਸਾਨੂੰ ਸਮਝਣ ਦੀ ਲੋੜ ਆ ਕਿ ਕਿਵੇਂ ਗੁਰਦਾਸ ਮਾਨ ਵਰਗਿਆਂ ਰਾਹੀਂ ਜਾਂ ਹੋਰ ਬੜੇ ਜਮੂਰੇ ਹਜੇ ਉਹਨਾਂ ਨੂੰ ਲੱਭਣਗੇ ਜਿਹੜੇ ਸਾਡੀ ਬੋਲੀ ਦੇ ਖਿਲਾਫ ਭੁਗਤਣਗੇ, ਸਾਡੇ ਸੱਭਿਆਚਾਰ ਦੇ ਖਿਲਾਫ ਭੁਗਤਣਗੇ ਔਰ ਸਾਨੂੰ ਉਂਗਲ ਲਾ ਕੇ ਚਾਲੂ ਕਰਕੇ ਆਪਦੇ ਮਗਰ ਲਾ ਕੇ ਚਾਪਲੂਸੀ ਦੇ ਨਾਲ ਦੂਜੇ ਪਾਸੇ ਦੁਸ਼ਮਣ ਦੇ ਖਾਤੇ 'ਚ ਭੁਗਤਾਉਣ ਦੀ ਕੋਸ਼ਿਸ਼ ਕਰਨਗੇ। ਸੋ ਇਹਨਾਂ ਲੋਕਾਂ ਦੇ ਸਤਿਕਾਰ ਸਤਿਕੂਰ, ਇਹਨਾਂ ਲੋਕਾਂ ਦੀ ਬੱਲੇ ਬੱਲੇ, ਇਹਨਾਂ ਲੋਕਾਂ ਦੇ ਪਿੱਛੇ ਲੱਗਣਾ ਆਪਣੇ ਆਪ ਨੂੰ ਦੁਸ਼ਮਣ ਦੇ ਜਾਲ 'ਚ ਫਸਾਉਣ ਵਾਲੀ ਗੱਲ ਹੋਊਗੀ। ਸੋ ਅਸੀਂ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੇ ਰਾਖੀ ਲਈ ਹੀ ਡਟਦੇ ਚੰਗੇ ਲੱਗਦੇ ਆ। ਕਹਿੰਦੇ ਨੇ ਜੇ ਕਿਸੇ ਨੂੰ ਸਭ ਤੋਂ ਵੱਡੀ ਦੁਰਸੀਸ ਦੇਣੀ ਹੋਵੇ ਨਾ, ਉਹਨੂੰ ਇਹੀ ਦੁਰਸੀਸ ਦੇਈਦੀ ਹੁੰਦੀ ਆ ਵੀ ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਤੋ ਜਿਹੜਾ ਪੰਜਾਬ ਦੀ ਧਰਤੀ ਤੋਂ ਭਾਰਤੀ ਹਕੂਮਤੀ ਤੰਤਰ ਨੇ ਸਾਨੂੰ ਸਾਡੀ ਬੋਲੀ ਭੁਲਾਉਣ ਦਾ, ਸਾਡੀ ਬੋਲੀ ਨੂੰ ਤਰੋੜਨ ਮਰੋੜਨ ਦਾ ਜਿਹੜਾ ਕੰਮ ਰੰਭਿਆ ਹੋਇਆ, ਜਿਹਦੇ ਵਿੱਚ ਉਦੋਂ 1951-61 ਦੀਆਂ ਮਰਦਮਸ਼ੁਮਾਰੀਆਂ ਨੂੰ ਜਦੋਂ ਚੇਤੇ ਕਰਦੇ ਆ, ਚੰਗੇ ਭਲੇ ਪੰਜਾਬੀ ਬੋਲਦੇ ਲੋਕ ਜਿਹੜੇ ਸੀ ਉਹ ਕਹਿ ਰਹੇ ਸੀਗੇ, ਜਿਵੇਂ ਆ ਗੁਰਦਾਸ ਮਾਨ ਦੇ ਵਰਗੇ ਹੋਣੇ ਆ ਉਹ ਵੀ, ਜਿਹੜੇ ਕਹਿੰਦੇ ਜੀ ਖਾਨੇ ਬੋਲੀ ਵਾਲੇ ਖਾਨੇ 'ਚ ਕਹਿੰਦਾ ਹਿੰਦੀ ਲਿਖ ਦਿਓ। ਹੁਣ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਜਿਨ੍ਹਾਂ ਨੇ 1947 ਤੋਂ ਪੰਜਾਬੀ ਬੋਲੀ ਨੂੰ ਮਾਰਨ ਦਾ, ਸਭ ਤੋਂ ਵੱਡੀ ਗੱਲ ਪੰਜਾਬੀ ਦੇ ਠੇਠ ਸ਼ਬਦਾਂ ਨੂੰ ਮਾਰਨ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ। ਹੁਣ ਆਪਾਂ ਆਮ ਬੋਲ ਚਾਲ ਦੇ ਵਿੱਚ ਇੱਕ ਅੱਖਰ ਵਰਤਦੇ ਹਾਂ, ਅਸੀਂ ਮਾਲਵੇ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਅੱਖਰ ਪਿਛਲੀਆਂ ਕਈ ਸਦੀਆਂ ਤੋਂ ਪੰਜਾਬੀ ਦਾ ਇੱਕ ਅੱਖਰ ਚੱਲਿਆ ਆਉਂਦਾ, ਬੋਤਾ। ਬੋਤਾ ਜਾਂ ਬੋਤੀ, ਇਹ ਸਾਡੇ ਪੰਜਾਬ ਦੇ ਬਿਲਕੁਲ ਠੇਠ ਪੰਜਾਬੀ ਅਸਲੀ ਅੱਖਰ ਨੇ। ਤੇ ਜੇ ਮਹਾਰਨੀ ਜਿਹੜੀ ਊੜਾ ਆੜਾ ਅਸੀਂ ਲਿਖਦੇ ਆ, ਪੜਾਉਂਦੇ ਆ, ਜਿੱਥੇ ਬੱਬਾ ਆਉਂਦਾ, ਪੱਪਾ ਫੱਫਾ ਬੱਬਾ, ਜੇ ਬੱਬਾ ਬੋਤਾ ਪੜ੍ਹਾ ਲਵਾਂਗੇ ਤਾਂ ਕੀ ਆਖਰ ਆ ਜੂਗਾ? ਹੈ ਤਾਂ ਉਹੀ ਜਾਨਵਰ ਆ, ਪਰ ਹਿੰਦੀ ਦੇ ਵਿੱਚ ਕਿਉਂਕਿ ਬੋਤੇ ਨੂੰ ਊਠ ਕਹਿੰਦੇ ਨੇ, ਇਸ ਕਰਕੇ ਜਿਹੜਾ ਸਾਡਾ ਪੰਜਾਬ ਦਾ ਕਾਇਦਾ, ਕਿਉਂਕਿ ਉਹ ਹਿੰਦੂ ਨਜ਼ਰੀਏ ਤੋਂ ਤੇ ਹਿੰਦੀ ਨਜ਼ਰੀਏ ਤੋਂ ਬਣਾਇਆ ਜਾਂਦਾ, ਉੱਥੇ ਊੜਾ ਊਠ ਉਹ ਬੋਤੇ ਦੀ ਫੋਟੋ ਲਾ ਕੇ ਦਿਖਾਇਆ ਊੜਾ ਊਠ ਜਾਂਦਾ। ਤੇ ਸਾਡੇ ਭਾਈਚਾਰੇ ਦੇ ਬੱਚੇ ਪਿਛਲੀਆਂ 70-80 ਸਾਲਾਂ ਦਾ ਜਿਹੜਾ ਇਤਿਹਾਸ ਆ, ਸਾਡੇ ਕਈ ਚੁਟਕਲੇ ਬਣ ਗਏ। ਅਸੀਂ ਆਪਦੇ ਆਪ ਤੇ ਹੱਸ ਕੇ ਸਾਰ ਲਿਆ ਕਿ ਲਓ ਜੀ ਉਹ ਨਿਆਣਾ ਜਿਹੜਾ ਸੀਗਾ ਉਹ ਮਾਸਟਰ ਉਹਨੂੰ ਕਹੇ ਤੂੰ ਕਹਿ ਇਹਨੂੰ ਬੱਬਾ, ਕਹਿ ਊੜਾ ਊਠ, ਤੇ ਨਿਆਣਾ ਇਹਨੂੰ ਬੋਤਾ ਪੜ੍ਹੀ ਜਾਵੇ, ਊੜਾ ਬੋਤਾ। ਪਰ ਉਹ ਜਿਹੜੇ ਚੁਟਕਲੇ ਸੀ ਅੱਜ ਸਾਨੂੰ ਸਮਝ ਲੱਗ ਜਾਣਾ ਚਾਹੀਦਾ ਕਿ ਉਹ ਸਾਡੇ ਪੂਰੇ ਦੇ ਪੂਰੇ ਫਲਸਫੇ ਦਾ, ਸਾਡੇ ਇਤਿਹਾਸ ਦਾ, ਸਾਡੀ ਬੋਲਬਾਣੀ ਦਾ, ਸਾਡੇ ਬਜ਼ੁਰਗਾਂ ਦਾ, ਸਾਡੀ ਸਾਰੀ ਸੋਚ ਸਮਝ ਦਾ ਮਜ਼ਾਕ ਉਡਾਉਣ ਵਾਲੀ ਗੱਲ ਸੀ ਕਿ ਤੁਹਾਨੂੰ ਤਾਂ ਇੰਨੀ ਵੀ ਅਕਲ ਨਹੀਂ, ਅਸੀਂ ਤੁਹਾਡੇ ਬੋਤੇ ਦਾ ਊਠ ਬਣਾ ਦਿੱਤਾ। ਸਾਡਾ ਇੱਕ ਅੱਖਰ ਨਹੀਂ ਕਤਲ ਕੀਤਾ ਜਾ ਰਿਹਾ, ਸਾਡੀ ਸਾਰੀ ਉਸ ਸਮਝ ਨੂੰ ਕਤਲ ਕੀਤਾ ਜਾ ਰਿਹਾ, ਉਹਦਾ ਮਜ਼ਾਕ ਉਡਾਇਆ ਜਾ ਰਿਹਾ। ਜਿਹੜੀ ਸਮਝ ਸਾਨੂੰ ਦੱਸਦੀ ਆ, ਜਿਹੜੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਆਹ ਜਾਨਵਰ ਨੂੰ ਬੋਤਾ ਕਹੀਦਾ, ਤੇ ਕੀ ਸਾਡੇ ਬਜ਼ੁਰਗਾਂ ਨੂੰ ਸਮਝ ਨਹੀਂ
ਕੀ ਸਾਡੇ ਬਜ਼ੁਰਗਾਂ ਦੀ ਲਿਆਕਤ ਨਹੀਂ? ਕੀ ਬਜ਼ੁਰਗਾਂ ਨੂੰ ਅਕਲ ਨਹੀਂ ਸੀ? ਇਹ ਹਿੰਦੀ ਵਾਲੇ ਊੜਾ ਊਠ ਕਹਿ ਕੇ ਉਹਨੂੰ ਜ਼ਿਆਦਾ ਅਕਲਮੰਦ ਬਣ ਜਾਣਗੇ? ਕਿਉਂ ਅਸੀਂ ਉਹਨੂੰ ਬੱਬਾ ਬੋਤਾ ਨਹੀਂ ਲਿਖ ਸਕੇ? ਇਹ ਇੱਕ ਆਪਣੇ ਆਪ ਦੇ ਵਿੱਚ ਅਟੈਕ ਆ, ਇੱਕ ਵਾਰ ਆ। ਇਹਦੀ ਸੰਵੇਦਨਸ਼ੀਲਤਾ ਸਮਝਣ ਦੀ ਬਜਾਏ ਹਾ ਹੀ ਕਰਨਾ, ਇਹਦੇ ਬਾਰੇ ਕੋਈ ਜਿਹੜੀ ਸਾਰਥਕ ਰਹਿ ਨਾ ਬਣਾ ਸਕਣਾ, ਇਹ ਅਸੀਂ ਆਪ ਦੇ ਆਪ ਨੂੰ ਧੋਖਾ ਦੇ ਰਹੇ ਹਾਂ। ਇੱਕ ਅੱਖਰ ਨੂੰ ਮਾਰਨ ਦਾ ਮਤਲਬ ਹੁੰਦਾ ਇੱਕ ਅੱਖਰ ਦਾ ਕਤਲ ਕਰਨਾ। ਤੁਸੀਂ ਇੱਕ ਆਪਦੀ ਬੋਲੀ ਦੇ ਅੱਖਰ ਦੀ ਥਾਂ ਤੇ ਦੂਜਾ ਅੱਖਰ ਜਦੋਂ ਲੈ ਆਉਂਦੇ ਹੋ, ਤੁਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹੁੰਦੇ ਹੋ। ਹੁਣ ਜਦੋਂ 4-5 ਸਾਲ ਦਾ ਨਿਆਣਾ ਉਹ ਜਦੋਂ ਦੇਖਦਾ ਵੀ ਅਸੀਂ ਤਾਂ ਨਿੱਕੇ ਹੁੰਦੇ ਇਹਨੂੰ ਘਰ 'ਚ ਅਸੀਂ ਬੂਤਾ ਕਹਿੰਦੇ ਰਹੇ ਹਾਂ, ਹੁਣ ਮਾਸਟਰ ਨੇ ਇਹਨੂੰ ਨਵੀਂ ਬਿਪਤਾ ਪਾਤੀ, ਇਹ ਕਹਿੰਦਾ ਇਹਨੂੰ ਊੜਾ ਊਠ ਕਹੋ, ਤੇ ਉਹ ਮਾਨਸਿਕ ਤੌਰ ਦੇ ਉੱਤੇ ਪਹਿਲੇ ਹੀ ਅੱਖਰ ਦੇ ਉੱਤੇ ਉਹਦੀ ਦੁਬਦਾ ਬਣ ਜਾਂਦੀ ਹੈ। ਤੇ ਜਦੋਂ ਕਿਸੇ ਬੱਚੇ ਦੀ ਇਹੋ ਜਿਹੀ ਸਥਿਤੀ ਹੋਵੇ ਕਿ ਉਹ ਇੱਕ ਦੁਬਦਾ, ਉਹਨੂੰ ਡਰ ਲੱਗਣ ਲੱਗਦਾ ਪੜ੍ਹਾਈ ਤੋਂ, ਉਹਦੇ ਮਨ ਵਿੱਚ ਪੜ੍ਹਾਈ ਇੱਕ ਬੜਾ ਵੱਡਾ ਵੀ ਇਹਦਾ ਔਖਾ ਜਿਹਾ ਕੰਮ ਆ, ਇਹ ਤਾਂ ਪੁੱਠੀ ਚੀਜ਼ ਪੜ੍ਹਨੀ ਪੈਂਦੀ ਹੈ। ਜੇਕਰ ਉਸੇ ਚੀਜ਼ ਦਾ ਨਾਂ ਉਹਨੂੰ ਉਹੀ ਪੜ੍ਹਾਇਆ ਜਾਵੇ, ਬੱਬਾ ਬੋਤਾ ਪੜ੍ਹਾ ਲਈਏ, ਊੜਾ ਥਾਂ ਤੇ ਕੋਈ ਹੋਰ ਚੀਜ਼, ਜਿਹੜਾ ਹੋਰ ਕਿਸੇ ਚੀਜ਼ ਨੂੰ ਦਿਖਦੀ ਚੀਜ਼ ਦਾ ਉੱਥੇ ਨਾਂ ਰੱਖ ਲਿਆ ਜਾਵੇ, ਤਾਂ ਕੀ ਇੱਥੇ ਆਖਰ ਆ ਜਾਊਗੀ? ਪਰ ਨਹੀਂ, ਨਿਆਣਿਆਂ ਨੂੰ ਪਿਛਲੇ ਸਮੇਂ ਦੇ ਵਿੱਚ ਪੰਜਾਬੀ ਬੋਲੀ ਤੋਂ ਤੋੜਨ ਦੇ ਲਈ ਊੜੇ ਊਠ ਨੇ ਬਹੁਤ ਵੱਡਾ ਰੋਲ ਨਿਭਾਇਆ। ਔਰ ਅੱਜ ਦੇ ਜਿਹੜੇ ਮਾਨਸਿਕ ਰੋਗਾਂ ਦੇ ਮਾਹਿਰ ਨੇ, ਉਹ ਇਸ ਗੱਲ ਨੂੰ ਮੰਨਦੇ ਨੇ ਕਿ ਜੇ ਪਹਿਲੇ ਝਟਕੇ ਵਿੱਚ ਹੀ ਕਿਸੇ ਸਿਖਿਆਰਥੀ ਨੂੰ, ਕਿਸੇ ਬੱਚੇ ਨੂੰ ਪਹਿਲੇ ਅੱਖਰ ਤੋਂ ਹੀ ਬਿਪਤਾ ਪਾ ਕੇ ਰੱਖ ਦਿੱਤੀ ਜਾਵੇ, ਉਹ ਫਿਰ ਅਗਲੇ ਅੱਖਰਾਂ ਤੱਕ ਜਾਂਦਿਆਂ ਉਹਦੀ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਆ। ਉਹਨੂੰ ਡਰ ਲੱਗਦਾ ਸਕੂਲ ਪੜ੍ਹਨ ਤੋਂ, ਉਹਨੂੰ ਲੱਗਦਾ ਤਾਂ ਬੜਾ ਔਖਾ ਜਿਹਾ ਕੰਮ ਆ। ਤੇ ਭਾਸ਼ਾ ਮਾਹਿਰ ਜਿਹੜੇ ਬੋਲੀਆਂ ਦੇ ਮਾਹਿਰ ਨੇ, ਉਹ ਦੱਸਦੇ ਨੇ ਕਿ ਜਿਹੋ ਜਿਹਾ ਕਿਸੇ ਸ਼ਬਦ ਨੂੰ ਬਚਪਨ ਤੋਂ ਆਲੇ ਦੁਆਲੇ ਜਿਵੇਂ ਉਹਨੂੰ ਬੋਲਿਆ ਜਾਂਦਾ, ਉਵੇਂ ਦਾ ਉਵੇਂ ਜਿਹੜਾ ਸਿਖਲਾਈ ਆ ਉਹ ਹੋਣੀ ਬੜੀ ਜ਼ਰੂਰੀ ਆ। ਮੈਂ ਇੱਕ ਸਧਾਰਨ ਜਿਹਾ ਪ੍ਰਸ਼ਨ ਪੁੱਛਦਾ, ਕਈ ਬੰਦਿਆਂ ਨੂੰ ਇਹ ਜਿਹੜਾ ਮੈਂ ਬੋਲਿਆ ਇਹਦੇ ਉੱਤੇ ਸਮੱਸਿਆ ਹੋਣੀ ਆ, ਅਜੇ ਵੈਸੇ ਅੱਗੇ ਜਾ ਕੇ ਹੋਰ ਬੜੇ ਅੱਖਰ ਆਉਣੇ ਨੇ, ਪਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਪੁੱਛਣੀ ਚਾਹੁੰਦਾ। ਇਹ ਜਿਹੜੀ ਨਵੀਂ ਊੜਾ ਊਠ ਟਾਈਪ ਵਿਦਿਆ ਜਾਂ ਆ ਜਿਹੜੀ ਅੰਗਰੇਜ਼ੀ ਅੰਦਾਜ਼ ਦੀ ਵਿਦਿਆ, ਸਕੂਲ ਜਿਹੜੇ ਆਏ ਨੇ, ਇਹ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੋਂ ਬਾਅਦ ਵਿੱਚ, ਮਤਲਬ ਜਦੋਂ ਅੰਗਰੇਜ਼ ਦਾ ਸਾਰੇ ਭਾਰਤ ਵਿੱਚ ਰਾਜ ਹੁੰਦਾ ਜਾਂ ਪੰਜਾਬ ਵੀ ਜਿਹੜਾ ਸੀ ਉਹ ਕਬਜ਼ੇ 'ਚ ਆ ਗਿਆ, ਉਦੋਂ ਬਾਅਦ ਇਹ ਨਵਾਂ ਐਜੂਕੇਸ਼ਨ ਸਿਸਟਮ ਜਿਹੜਾ ਹੈ ਇਹ ਸ਼ੁਰੂ ਹੁੰਦਾ। ਕੀ ਇਦੋਂ ਪਹਿਲਾਂ ਬੱਚਿਆਂ ਨੂੰ, ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ? ਉਹਨਾਂ ਨੂੰ ਕਿਤੇ ਕੁਝ ਅੱਖਰ ਨਹੀਂ ਸੀ ਸਿਖਾਏ ਜਾਂਦੇ? ਉਹਨਾਂ ਦੀ ਸਮਝ ਕਿੱਥੇ ਹੁੰਦੀ ਸੀ? ਜਿਹੜੀ ਸਾਡੀ ਪੁਰਾਤਨ ਜਿਹੜੀ ਵਿਦਿਆ ਸਿਖਾਉਣ ਦੀ ਸਮਝ ਸੀ ਜਾਂ ਨੀਤੀ ਸੀ, ਜਿਹਦੇ ਚੋਂ ਸਾਡੇ ਐਡੇ ਐਡੇ ਸੂਰਮੇ ਜਰਨੈਲ ਪੈਦਾ ਹੋਏ, ਬੜੇ ਵੱਡੇ ਵੱਡੇ ਵਿਦਵਾਨ ਪੈਦਾ ਹੋਏ, ਭਾਈ ਸੰਤੋਖ ਸਿੰਘ ਜੀ ਵਰਗੇ, ਜਾਂ ਉਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਬਾਬਾ ਦੀਪ ਸਿੰਘ ਜੀ ਵਰਗੇ, ਜਿਨ੍ਹਾਂ ਨੇ, ਭਾਈ ਮਨੀ ਸਿੰਘ ਵਰਗੇ, ਇਹ ਸਾਰੇ ਲੋਕ ਉਹ ਨੇ ਜਿਨ੍ਹਾਂ ਨੇ ਲਿਖਤਾਂ ਲਿਖੀਆਂ ਨੇ। ਤੇ ਇਵੇਂ ਹੀ ਬਾਬਾ ਜਿਹੜਾ ਹੈਗਾ ਗਰਜਾ ਸਿੰਘ ਬੋਤਾ ਸਿੰਘ ਆ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਆ, ਜਾਂ ਉਸ ਦੌਰ ਦੇ ਹੋਰ ਸਾਰੇ ਸਿੱਖ ਨੇ, ਅਕਸਰ ਉਹ ਗੁਰਬਾਣੀ ਪੜ੍ਹਦੇ ਸੁਣਦੇ ਸੀ। ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ 'ਚ ਸਿਖਾਇਆ ਤਾਂ ਜਾਂਦਾ ਹੀ ਹੋਊਗਾ ਨਾ। 18ਵੀਂ ਸਦੀ ਦੇ ਵਿੱਚ, 19ਵੀਂ ਸਦੀ ਦੇ ਵਿੱਚ ਜਿਹੜੇ ਸਿੱਖ ਸੀ, ਜਦੋਂ ਅੱਜ ਦਾ ਵਿਦਿਅਕ ਸਿਸਟਮ ਨਹੀਂ ਸੀ, ਉਹਨਾਂ ਨੂੰ ਕਿਵੇਂ ਸਿੱਖਿਆ ਆਉਂਦੀ ਸੀ? ਕਿੱਥੇ ਕਲਾਸਾਂ ਲੱਗਦੀਆਂ ਸੀ? ਔਰ ਅੱਜ ਦੇ ਲੋਕਾਂ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਵੀ ਹੋ ਸਕਦੀ ਹੈ ਕਿ ਇੰਨਾ ਸਹਿਜ ਅਤੇ ਸੁਭਾਵਿਕ ਰੂਪ ਦੇ ਵਿੱਚ ਲੋਕਾਂ ਨੂੰ ਪੜ੍ਹਾਇਆ ਲਿਖਾਇਆ ਜਾਂ ਸਮਝਾਇਆ ਜਾਂਦਾ ਸੀ। ਸਾਡੇ ਬਜ਼ੁਰਗਾਂ ਨੇ ਜਿਹੜੀਆਂ ਸ਼ਾਮਾਂ ਨੂੰ ਸਿਆਲਾਂ ਦੇ ਵਿੱਚ ਧੂਣੀਆਂ ਲੱਗਦੀਆਂ ਸੀ, ਉੱਥੇ ਜਦੋਂ ਇਕੱਠੇ ਹੋ ਕੇ ਬਹਿੰਦੇ ਸੀ, ਉਹ ਜਿਹੜੀਆਂ ਉੱਥੇ ਬਾਤਾਂ ਪੈਂਦੀਆਂ ਸੀ, ਬਾਤਾਂ, ਬੁਝਾਰਤਾਂ ਵਾਲੀਆਂ ਬਾਤਾਂ ਤੇ ਜਾਂ ਦੂਜੀਆਂ ਬਾਤਾਂ, ਉਹ ਸਿੱਖਿਆਵਾਂ ਦੇਣ ਲਈ ਹੁੰਦੀਆਂ ਸੀ, ਲੋਕਾਂ ਨੂੰ ਮੈਚਿਓਰ ਤੇ ਵੱਡਾ ਤੇ ਉਹਨਾਂ ਦੀ ਬੁੱਧੀ ਦਾ ਵਿਕਾਸ ਕਰਨ ਲਈ ਹੁੰਦੀਆਂ ਸੀ। ਤੇ ਨਾਲ ਦੀ ਨਾਲ ਉੱਥੇ ਬਹੁਤ ਕੁਝ ਇਹੋ ਜਿਹਾ ਵੀ ਸਿਖਾਇਆ ਜਾਂਦਾ ਸੀ। ਦੁਪਹਿਰ ਨੂੰ ਪਿੱਪਲਾਂ ਦੇ ਹੇਠਾਂ ਬਜ਼ੁਰਗਾਂ ਨੇ ਗਰਮੀਆਂ 'ਚ ਬਹਿਣਾ, ਉੱਥੇ ਫਿਰ ਕਲਾਸਾਂ ਲੱਗਣੀਆਂ। ਉਹ ਕਲਾਸਾਂ ਅੱਜ ਵਾਂਗੂ ਨਹੀਂ ਸੀ ਲੱਗਦੀਆਂ, ਪਰ ਜਦੋਂ ਕੋਈ ਸਿਆਣਾ ਬਜ਼ੁਰਗ ਬੈਠਾ ਹੁੰਦਾ ਸੀ, ਇੱਕ ਪੁਰਾਤਨ ਤੁਸੀਂ ਕਾਇਦਿਆਂ 'ਚ ਜਾਂ ਆਮ ਜਿਹੜੀ ਸਾਡੇ ਜਿਹਨ ਦੇ ਵਿੱਚ ਇੱਕ ਜਦੋਂ ਪੰਜਾਬ ਦੀ ਤਸਵੀਰ ਦਿਖਾਈ ਜਾਂਦੀ ਆ ਪੇਂਡੂ ਸਮਾਜ ਦੀ, ਤਾਂ ਉੱਥੇ ਕੀ ਦਿਖਾਇਆ ਜਾਂਦਾ ਕਿ ਕਾਫੀ ਸਾਰੇ ਬੰਦੇ ਬੈਠੇ ਆ, ਇੱਕ ਵਿਚਾਲੇ ਦਿਆਨਤਦਾਰ ਤੇ ਸਿਆਣਾ ਜਿਹਾ ਦਾਨਾ ਮਾਨਾ ਬਜ਼ੁਰਗ ਬੈਠਾ, ਆਲੇ ਦੁਆਲੇ ਸਾਰੇ ਲੋਕ ਜਿਹੜੇ ਖੜੇ ਜਾਂ ਬੈਠੇ ਨੇ, ਜਾਂ ਆਲੇ ਦੁਆਲੇ ਉਹ ਉਹਨਾਂ ਦਾ ਧਿਆਨ ਕਈਆਂ ਦਾ ਇੱਧਰ ਉੱਧਰ ਵੀ ਹੋ ਸਕਦਾ ਉਸ ਫੋਟੋ ਤੇ, ਉਸ ਪੇਂਟਿੰਗ ਦੇ ਵਿੱਚ, ਪਰ ਉਹ ਜਿਹੜਾ ਬਜ਼ੁਰਗ ਹੈਗਾ ਉਹ ਇੱਕ ਕੇਂਦਰੀ ਹੁੰਦਾ ਬੰਦਾ, ਉਸ ਫਿਲਮ 'ਚ ਕੇਂਦਰ ਬਿੰਦੂ ਹੁੰਦਾ ਉਸ ਫੋਟੋ ਦੇ ਵਿੱਚ। ਤੇ ਉਹ ਸਾਰੀ ਗੱਲ ਦਾ ਅਰਥ ਮਤਲਬ ਇਹ ਹੁੰਦਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਸਾਰਿਆਂ ਦਾ ਸੈਂਟਰ ਆਫ ਅਟਰੈਕਸ਼ਨ, ਮਤਲਬ ਕੇਂਦਰ ਬਿੰਦੂ ਕਿਉਂ ਆ, ਧਿਆਨ ਸਾਰਿਆਂ ਦੇ ਇਹਦੇ ਵੱਲ ਕਿਉਂ ਆ? ਕਿਉਂਕਿ ਉਹ ਗੱਲਾਂ ਉਹਨਾਂ ਨੂੰ ਦੱਸਦਾ ਕਰਦਾ, ਜਦੋਂ ਕੋਈ ਸਵਾਲ ਉੱਠਦਾ ਉਹ ਸਾਰਿਆਂ ਦੀ ਰਾਏ ਲੈ ਕੇ ਜਾਂ ਗੱਲ ਸੁਣ ਕੇ ਬਾਅਦ ਵਿੱਚ ਜਦੋਂ ਉਹ ਰਾਏ ਦਿੰਦਾ ਸਾਰੇ ਉਹਦੀ ਗੱਲ ਨੂੰ ਮੰਨਦੇ ਆ। ਇਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਸਿੱਖ ਮੱਤ ਵਾ, ਜਿਹੜੀ ਬੌਧਿਕ ਸਮਰੱਥਾ ਹੈ ਪੰਜਾਬ ਦੀ, ਜਿਹਨੇ
ਵੱਡੇ ਵੱਡੇ ਕਹਿੰਦੇ ਕਹਾਉਂਦਿਆਂ ਦੇ ਮੂੰਹ ਮੋੜੇ ਉਹ ਇਸੇ ਧਰਤੀ ਤੋਂ ਪੈਦਾ ਹੋਈ। ਤੇ ਜਿਹੜਾ ਨਵਾਂ ਹੁਣ ਚਲੋ ਐਜੂਕੇਸ਼ਨ ਸਿਸਟਮ ਆ ਗਿਆ, ਇਹਦੇ ਵਿੱਚ ਸਾਡੇ ਪੰਜਾਬੀ ਸਰੋਕਾਰਾਂ ਨੂੰ ਪਿੱਛੇ ਧੱਕ ਕੇ ਊੜਾ ਊਠ ਟਾਈਪ ਸਰੋਕਾਰ ਕਿਉਂ ਲੈਂਦੇ ਗਏ, ਜਿਹੜੇ ਇਸ ਧਰਤੀ ਦੇ ਉਲਟ ਸਰੋਕਾਰ ਨੇ, ਤੇ ਜਿਹੜੇ ਸਰੋਕਾਰ ਇਸ ਧਰਤੀ ਨਾਲ ਬੱਬਾ ਬੋਤਾ ਟਾਈਪ ਨੇ, ਉਹਨਾਂ ਨੂੰ ਕਿਉਂ ਦਰਕਾਰਿਆ ਗਿਆ? ਇਹ ਇੱਕ ਬੜਾ ਵੱਡਾ ਸਵਾਲ ਹੈ। ਪਰ ਇਸੇ ਚੀਜ਼ ਨੂੰ ਅੱਗੇ ਜੇ ਹੋਰ ਦੇਖਿਆ ਜਾਵੇ ਤਾਂ ਇੱਕ ਨਹੀਂ ਦੋ ਨਹੀਂ ਸੈਂਕੜੇ ਢੰਗ ਤਰੀਕਿਆਂ ਦੇ ਨਾਲ ਤੁਹਾਡੀ ਬੋਲੀ ਨੂੰ ਮਾਰਿਆ ਜਾ ਰਿਹਾ। ਜਿਵੇਂ ਪੰਜਾਬ ਦਾ ਇੱਕ ਅੱਖਰ ਆ ਕੁੱਕੜ ਜਾਂ ਕੁਕੜੀ, ਕੁੱਕੜ ਜਾਂ ਕੁਕੜੀ, ਪਰ ਜੇ ਅੱਜ ਕੋਈ ਕੁੱਕੜ ਜਾਂ ਕੁੱਕੜੀ ਕਵੇ ਨਾ ਤਾਂ ਉਹਦੇ ਵੱਲ ਹੋਰ ਤਰ੍ਹਾਂ ਦੀ ਅੱਖਾਂ ਨਾਲ ਦੇਖਦੇ ਆ ਵੀ ਇਹ ਕੀ ਬੋਲਦਾ, ਕਿਉਂਕਿ ਮੁਰਗਾ ਕਹੀਦਾ। ਮੁਰਗਾ ਜਾਂ ਮੁਰਗੀ ਜਿਹੜੇ ਸ਼ਬਦ ਨੇ ਇਹ ਕਿਹੜੀ ਬੋਲੀ ਦੇ ਨੇ, ਕੀ ਇਹ ਸਾਡੀ ਬੋਲੀ ਦੇ ਹੈਗੇ ਆ ਜਾਂ ਨਹੀਂ, ਕਿਸੇ ਨੂੰ ਕੋਈ ਚਿੰਤਾ ਨਹੀਂ। ਪਰ ਅਸੀਂ ਆਪਦਾ ਕੁੱਕੜ ਜਾਂ ਕੁਕੜੀ ਸ਼ਬਦ ਜਿਹੜੇ ਆ ਉਹ ਮੁਰਗਾ ਜਾਂ ਮੁਰਗੀ ਦੀ ਬਲੀ ਚੜ੍ਹਤੇ। ਤੇ ਅੱਜ ਸਾਡੇ ਨਿਆਣਿਆਂ ਤੋਂ ਜਦੋਂ ਮੰਮਾ ਅੱਖਰ ਆਉਂਦਾ ਉੱਥੇ ਮੁਰਗਾ ਜਿਹੜਾ ਦਿਖਾ ਕੇ ਹਿੰਦੀ ਦਾ, ਜਾਂ ਮੁਰਗੀ ਹਿੰਦੀ ਦੀ ਅੱਖਰ ਆ ਉਹ ਦਿਖਾ ਕੇ, ਕਿਉਂ ਕੱਕਾ ਕੁੱਕੜ ਕਾਹਤੋਂ ਨਹੀਂ ਹੋ ਸਕਦਾ ਜੀ? ਕੱਕਾ ਕੁਕੜੀ ਕਿਉਂ ਨਹੀਂ ਹੋ ਸਕਦਾ? ਅੱਖਰ ਤੱਕ ਉਹੀ, ਜਾਨਵਰ ਉਹੀ ਰਹਿਣਾ। ਤੇ ਕੱਕਾ ਕੁੱਕੜ ਪੜ੍ਹਾ ਲਓ ਜਾਂ ਮੰਮਾ ਮੁਰਗਾ ਪੜ੍ਹਾ ਲਓ। ਇਵੇਂ ਹੀ ਇੱਕ ਪੰਜਾਬੀ ਦਾ ਲਫ਼ਜ਼ ਆ ਟੈਂਕਾ ਟੂਟੀ। ਹੁਣ ਟੈਂਕਾ ਜੇ ਟੂਟੀ ਕਰ ਲਾਂਗੇ ਫਿਰ ਕੀ ਹੋ ਜੂ? ਪਰ ਨੰਨਾ ਨਾਲ ਪੜਾਇਆ ਜਾਂਦਾ। ਨੰਨਾ ਨਾਲ ਜਿਹੜਾ ਹੈ, ਨਾਲ ਹਿੰਦੀ 'ਚ ਹੁੰਦਾ ਹੋਊਗਾ, ਉਹ ਨਾਲ ਨੂੰ ਅਸੀਂ ਪਿੰਡਾਂ 'ਚ ਟੂਟੀ ਕਹਿੰਦੇ ਆਏ ਆ। ਜੇਕਰ ਉਹ ਟੂਟੀ ਦੀ ਫੋਟੋ ਉੱਤੇ ਟੈਂਕਾ ਟੂਟੀ ਲਿਖ ਦਈਏ ਤਾਂ ਕੀ ਆਖਰ ਆ ਜਾਊਗੀ? ਪਰ ਕਿਉਂਕਿ ਹਿੰਦੀ ਦਾ ਅੱਖਰ ਨੰਨਾ ਨਾਲ ਠੋਕਣਾ ਉੱਤੇ ਉਹ ਨਿਆਣੇ ਨੂੰ ਚੱਕਰ 'ਚ ਪਾ ਕੇ ਰੱਖ ਦਿੰਦੇ ਆ। ਉਹ ਘਰੇ ਟੂਟੀ ਕਹਿੰਦਾ ਹੁੰਦਾ ਉਹਨੂੰ, ਸਕੂਲ ਜਦੋਂ ਜਾਂਦਾ ਉੱਥੇ ਮਾਸਟਰਨੀਆਂ ਭੈਣ ਜੀਆਂ ਉਹਨੂੰ ਕਹਿੰਦੀਆਂ ਨੰਨਾ ਨਲਕ ਹੈ, ਉਹ ਕਹਿੰਦਾ ਨਵਾਂ ਅੱਖਰ ਕਿੱਥੋਂ ਆ ਗਿਆ, ਇਹਨੂੰ ਨੰਨੇ ਨਾਲ ਬੋਲਣਾ ਪੈਂਦਾ, ਘਰ ਮੈਂ ਟੈਂਕੇ ਨਾਲ ਬੋਲਦਾ। ਸੋ ਟੈਂਕਾ ਅੱਖਰ ਜਿਹੜਾ ਟੂਟੀ ਨੂੰ ਡਿਸਕ੍ਰਾਈਬ ਕਰਦਾ ਚੰਗਾ ਭਲਾ ਅੱਖਰ ਆ, ਉਹਦੀ ਥਾਂ ਦੇ ਉੱਤੇ ਨੰਨਾ ਨਾਲ ਜਿਹੜਾ ਥੋਪਿਆ ਹਿੰਦੀ ਦਾ। ਇਹੋ ਜਿਹੇ ਕਰੋੜਾਂ ਲਫ਼ਜ਼ ਨੇ ਜਿਹੜੇ ਸਾਡੇ ਉੱਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਜਿਵੇਂ ਪੰਜਾਬੀ ਦਾ ਇੱਕ ਸ਼ਬਦ ਆ ਤੀਰ ਕਮਾਨ, ਸਾਡੇ ਦਸ਼ਮੇਸ਼ ਪਾਤਸ਼ਾਹ ਦੇ ਜਾਂ ਸਾਡੇ ਜੰਗੀ ਯੋਧਿਆਂ ਦੇ ਹੱਥਾਂ ਵਿੱਚ ਜਾਂ ਇੱਥੇ ਮੋਢਿਆਂ ਤੇ ਭੱਥਾ ਅਸੀਂ ਤੀਰ ਕਮਾਨ ਦੇਖਦੇ ਆ ਰਹੇ ਹਾਂ। ਚਲੋ ਪੰਜਾਬ ਦੇ ਵਿੱਚ ਰਹਿੰਦੇ ਆ, ਇੱਥੇ ਬੜੀ ਰਾਮਲੀਲਾ ਵੀ ਦੇਖਦੇ ਆ, ਰਾਮਚੰਦਰ ਦੀਆਂ ਕ੍ਰਿਸ਼ਨ ਦੀਆਂ ਫੋਟੋਆਂ ਵੀ ਦੇਖਦੇ ਆ। ਤਾਂ ਰਾਮਚੰਦਰ ਹੁਣਾਂ ਦੇ, ਲਛਮਣ ਹੁਣਾਂ ਦੇ, ਲਵ ਕੁਸ਼ ਹੁਣਾਂ ਦੇ ਤੀਰ ਜਿਹੜੇ ਆ, ਤੀਰ ਕਮਾਨ ਸਾਡੇ ਉਹ ਵੀ ਜੇਨ 'ਚ ਬਸੇ ਹੋਏ ਨੇ। ਹੁਣ ਤੀਰ ਕਮਾਨ ਨੂੰ ਤੱਤਾ ਤੀਰ ਕਿਉਂ ਨਹੀਂ ਕਿਹਾ ਜਾ ਸਕਦਾ? ਤੱਤਾ ਤੀਰ ਕਮਾਨ ਕਾਇਦੇ ਤੇ ਕਿਉਂ ਨਹੀਂ ਲਿਖਿਆ ਜਾ ਸਕਦਾ? ਧੱਦਾ ਧਨੁਸ਼ ਕੀ ਹੁੰਦਾ ਜੀ? ਹਿੰਦੀ ਦਾ ਧੱਦਾ ਧਨੁਸ਼ ਲਿਆ ਕੇ ਕਿਉਂ ਠੋਕਿਆ ਜਾ ਰਿਹਾ ਬਾਲ ਮਨਾਂ ਦੇ ਉੱਤੇ? ਇਹ ਇੱਕ ਬਹੁਤ ਹੀ ਭੈੜੇ ਤੇ ਭੱਦੇ ਤਰੀਕੇ ਦੇ ਨਾਲ ਹਿੰਦੀ ਦੇ ਇੱਕ ਦੋ ਨਹੀਂ, ਮੈਂ ਬੜਾ ਵੱਡਾ ਇਸ ਗੱਲ ਦੇ ਉੱਤੇ ਬੋਲ ਸਕਦਾ। ਪਰ ਮੈਂ ਇਹ ਗੱਲ ਅੱਗੇ ਤੋਰਨ ਤੋਂ ਪਹਿਲਾਂ ਮਿਲਾਨ ਕੁੰਦਰਾ ਜਿਹੜਾ ਉਹਦੇ ਜਿਹੜੇ ਬੋਲ ਨੇ ਉਹ ਸਾਂਝੇ ਕਰਨੇ ਚਾਹਾਂਗਾ, ਕਿਉਂਕਿ ਕਈ ਬੰਦਿਆਂ ਨੂੰ ਇਹ ਮਸਲੇ ਦੀ ਸਮਝ, ਸੀਰੀਅਸਨੈਸ ਸਮਝ ਨਹੀਂ ਹੋਣੀ, ਤਾਂ ਉਹਨਾਂ ਨੂੰ ਸਮਝ ਲੱਗੇ ਕਿ ਇੱਕ ਕੌਮ ਨੂੰ, ਮਿਲਾਨ ਕੁੰਦਰਾ ਦੇ ਬੋਲ ਨੇ, ਇੱਕ ਕੌਮ ਨੂੰ ਨੇਸ ਤੋਂ ਨਾਬੂਦ ਕਰਨ ਦਾ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਸੁੱਟਣਾ ਹੁੰਦਾ ਹੈ। ਉਹਦੀਆਂ ਕਿਤਾਬਾਂ, ਉਹਦੇ ਸੱਭਿਆਚਾਰ ਤੇ ਉਹਦੇ ਇਤਿਹਾਸ ਨੂੰ ਉਜਾੜ ਦੇਵੋ, ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਨਵਾਂ ਸੱਭਿਆਚਾਰ ਘੜ ਦੇਵੋ, ਇੱਕ ਨਵਾਂ ਇਤਿਹਾਸ ਇਜਾਦ ਕਰ ਲਵੋ। ਕੁਝ ਚਿਰ ਬਾਅਦ ਉਹ ਕੌਮ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ। ਮਨੁੱਖ ਦੀ ਸੱਤਾ ਦੇ ਖਿਲਾਫ ਜਦੋਜਹਿਦ ਯਾਦਦਾਸ਼ਤ ਦੇ ਭੁੱਲ ਭੁਲਾ ਜਾਣ ਦੇ ਖਿਲਾਫ ਜਦੋਜਹਿਦ ਹੈ। ਇਹ ਜਿਹੜੇ ਚਾਰੇ ਪੰਜੇ ਨੁਕਤੇ ਆ, ਕੀ ਆਪਣੇ ਤੇ ਨਹੀਂ ਲਾਗੂ ਕੀਤੇ ਜਾ ਰਹੇ? ਕੀ ਆਪਣੀ ਯਾਦਦਾਸ਼ਤ ਨੂੰ ਮੇਟਿਆ ਨਹੀਂ ਜਾ ਰਿਹਾ? ਉਹਦੀ ਥਾਂ ਤੇ ਨਵੀਂ ਚੀਜ਼ ਨਹੀਂ ਭਰੀ ਜਾ ਰਹੀ? ਸਾਡੇ ਮਨਾਂ ਦੇ ਵਿੱਚੋਂ ਸਿੱਖ ਇਤਿਹਾਸ ਡਿਲੀਟ ਕਰਕੇ ਕੁਝ ਹੋਰ ਹੀ ਨਹੀਂ ਤੂਸਿਆ ਜਾ ਰਿਹਾ? ਸਾਡੀਆਂ ਕਿਤਾਬਾਂ ਸਾਨੂੰ ਨਹੀਂ ਪਤਾ, ਪਰ ਸਾਨੂੰ ਰਮਾਇਣ ਤੇ ਮਹਾਭਾਰਤ ਸਾਨੂੰ ਸਾਰੀ ਆਉਂਦੀ ਆ। ਕਿਉਂ? ਸਾਨੂੰ ਸਾਡੇ ਧਰਮ ਦੇ ਗ੍ਰੰਥਾਂ ਦੇ ਲੜੀਵਾਰ 9 ਤੱਕ ਨਹੀਂ ਆਉਂਦੇ ਹੋਣੇ, ਸਾਨੂੰ ਸਾਡੇ 10 ਗੁਰੂ ਸਾਹਿਬਾਨ ਦੇ ਬਹੁਤ ਸਾਰਿਆਂ ਨੂੰ ਲੜੀਵਾਰ 9 ਨਹੀਂ ਆਉਂਦੇ ਹੋਣੇ, ਪਰ ਸਾਨੂੰ ਸਾਰੇ ਹਿੰਦੂ ਦੇਵੀ ਦੇਵਤਿਆਂ, ਉਹਨਾਂ ਦੇ ਕਰਮ ਕਾਂਡਾਂ, ਉਹਨਾਂ ਦੇ ਵਹਿਮਾਂ ਭਰਮਾਂ ਦਾ ਵੀ ਕਿਹੜੇ ਦਿਨ ਕੀ ਨਹੀਂ ਕਰੀਦਾ, ਉਹ ਸਾਰਾ ਕੁਝ ਕਿਉਂ ਪਤਾ? ਸਾਨੂੰ ਹਿੰਦੂ ਸੱਭਿਆਚਾਰ ਦਾ ਸਾਰਾ ਕੁਝ ਪਤਾ, ਸਾਨੂੰ ਆਪਦੇ ਸੱਭਿਆਚਾਰ ਦਾ ਸਾਨੂੰ ਕਿਉਂ ਨਹੀਂ ਪਤਾ? ਤੇ ਸਾਨੂੰ ਸਾਡੇ ਇਤਿਹਾਸ ਤੋਂ, ਸਾਡੀ ਬੋਲੀ ਤੋਂ, ਸਾਡੇ ਸੱਭਿਆਚਾਰ ਤੋਂ ਬੜੀ ਸਫਾਈ ਨਾਲ ਅਗਲੇ ਤੋੜ ਰਹੇ ਨੇ, ਤੇ ਆਪਾਂ ਹਾਹਾ ਹੀ ਤੋਂ ਅੱਗੇ ਤੁਰਨ ਨੂੰ ਤਿਆਰ ਨਹੀਂ। ਤੇ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦੇ ਮਸਲਿਆਂ ਨੂੰ ਉਭਾਰਦਾ ਜਾਂ ਉਹਦੀਆਂ ਲੱਤਾਂ ਖਿੱਚਣੀਆਂ ਸਾਨੂੰ ਬਹੁਤ ਵਧੀਆ ਆਉਂਦੀਆਂ ਨੇ। ਤੇ ਪੰਜਾਬੀ ਦੇ ਵਿੱਚ, ਪੰਜਾਬੀ ਬੋਲੀ ਦੀ ਥਾਂ ਸੰਸਕ੍ਰਿਤ ਤੇ ਹਿੰਦੀ ਥੋਪਣ ਵਾਲੇ ਬੰਦੇ ਆ ਜਿਹੜੇ, ਉਹਨਾਂ ਦਾ ਬੋਲਬਾਲਾ ਦਿਨੋਂ ਦਿਨ ਇੰਨਾ ਵੱਧ ਰਿਹਾ ਵੀ ਉਹ ਸਗਾਂ ਤੇ ਉਲਟਾ ਇਸ ਗੱਲ ਨੂੰ ਜਸਟੀਫਾਈ ਕਰਦੇ ਨੇ ਕਿ ਜੀ ਹਿੰਦੀ ਤੇ ਸੰਸਕ੍ਰਿਤ ਥੋਪਣੀ ਚਾਹੀਦੀ ਆ ਜੀ। ਜਿਵੇਂ ਆਹ ਜਿਹੜਾ ਗੁਰਦਾਸ ਮਾਨ ਆ, ਇਹਦੀ ਆਪਾਂ ਗੱਲ ਕਰਦੇ ਹਟਿਆ, ਇਹੋ ਜਿਹੇ ਬੜੇ ਨੇਗੇ ਲੋਕ। ਤੋਂ ਪੰਜਾਬ ਦੇ ਲੋਕ ਜਿਹੜੇ ਨੇ ਜਦੋਂ ਆਪਦੀ ਬੋਲੀ,
ਆਪਦਾ ਖਾਣ ਪੀਣ, ਆਪਦਾ ਪਹਿਰਾਵਾ, ਆਪਦਾ ਸਾਰਾ ਕੁਝ ਤਿਆਗਣਗੇ ਤਾਂ ਜਿਹੜਾ ਸਾਨੂੰ ਬਾਣੀ ਵਿੱਚ ਕਿਹਾ ਗਿਆ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਵੀ ਤੁਸੀਂ ਤਾਂ ਆਪਦੀ ਬੋਲੀ ਛੱਡਤੀ। ਜਾਂ ਜਦੋਂ ਕਹਿੰਦੇ ਆ ਕਿ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਵੀ ਤੁਸੀਂ ਤਾਂ ਲੀੜੇ ਕੱਪੜੇ ਮੁਗਲਾ ਪਠਾਣ ਵਾਲੇ ਪਾਉਣੇ ਸ਼ੁਰੂ ਕਰਤੇ। ਸੋ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬੋਲੀ ਅਤੇ ਸੱਭਿਆਚਾਰ ਦੀ ਰਾਖੀ ਦਾ ਪਾਠ ਪੜਾਇਆ, ਅਸੀਂ ਉਹਨੂੰ ਤਿਆਗ ਕੇ ਅਸੀਂ ਦੂਜੇ ਪਾਸੇ ਭੁਗਤੀਏ, ਇਹ ਸਾਡੇ ਲਈ ਨਲਾਇਕੀ ਵਾਲੀ ਗੱਲ ਨਹੀਂ। ਸੋ ਅਸੀਂ ਆਪਦੇ ਧਰਮ, ਆਪਦੀ ਬੋਲੀ, ਆਪਦੇ ਸੱਭਿਆਚਾਰ 'ਚ ਦ੍ਰਿੜਤਾ ਸਹਿਤ ਪਹਿਰਾ ਦੇਣ ਦੇ ਲਈ ਸਾਨੂੰ ਚਾਹੀਦਾ। ਅੱਜ ਕੀ ਹੋਇਆ ਪਿਆ, ਅੱਜ ਬਾਹਲੇ ਲੋਕਾਂ ਨੂੰ ਵਹਿਮ ਪਿਆ ਹੋਇਆ ਕਿ ਪੰਜਾਬੀ ਖਾਣੇ ਮਾੜੇ ਨੇ, ਪੰਜਾਬੀ ਗਾਣੇ ਮਾੜੇ ਨੇ, ਪੰਜਾਬੀ ਜਿਹੜਾ ਹੈਗਾ ਪਹਿਰਾਵਾ, ਪੰਜਾਬੀ ਮਤਲਬ ਜਿਹੜਾ ਬਾਣਾ ਉਹ ਬੜਾ ਮਾੜਾ। ਕਿਉਂਕਿ ਜੀ ਜੇ ਕੁੜਤਾ ਪਜਾਮਾ ਪਾਇਆ ਹੋਵੇ, ਜਿਹੜਾ ਸਾਡੀ ਇੱਥੋਂ ਦੀ ਆਮ ਜਿਹੜੀ ਮਤਲਬ ਪਹਿਰਾਵਾ, ਉਹ ਚਲੋ ਪਹਿਲੋਂ ਕਿਸੇ ਟਾਈਮ ਕੁੜਤਾ ਚਾਦਰਾ ਸੀ ਤੇ ਉਹ ਜਾਂ ਲੁੰਗੀ ਪਹਿਨਦੇ ਸੀ ਮਰਦ, ਤੇ ਉਹ ਕੁੜਤਾ ਚਾਦਰਾ ਜਿਹੜਾ ਹੈਗਾ ਅੱਜ ਇਸ ਖਿੱਤੇ ਵਿੱਚ ਜ਼ਿਆਦਾ ਪਹਿਨਿਆ ਜਾਂਦਾ। ਔਰ ਸਾਡਾ ਕੁੜਤਾ ਜਿਹੜਾ ਪਜਾਮਾ ਉਹ ਪਾਕਿਸਤਾਨੀਆਂ ਨਾਲੋਂ ਬਿਲਕੁਲ ਵੱਖਰਾ, ਉਹ ਉੱਥੇ ਸਲਵਾਰ ਕਮੀਜ਼ ਪਾਉਂਦੇ ਆ, ਆਪਣੇ ਜਿਹੜਾ ਹੈਗਾ ਕੁੜਤਾ ਪਜਾਮਾ ਹੈ। ਹੁਣ ਜਿਹੜਾ ਕੁੜਤਾ ਪਜਾਮਾ ਹੈ, ਜੇਕਰ ਕੋਈ ਅਸੀਂ ਕਾਲਜਾਂ 'ਚ ਜਦੋਂ ਪੜ੍ਹੇ ਆ 1984 ਦੇ ਵੇਲੇ, 30-35 ਸਾਲ ਪੁਰਾਣੀਆਂ ਗੱਲਾਂ, ਉਹਨਾਂ ਦਿਨਾਂ ਦੇ ਵਿੱਚ ਅਸੀਂ ਸਾਰੇ ਮੁੰਡੇ ਕੁੜਤੇ ਪਜਾਮੇ ਪਾਉਂਦੇ ਸੀ, ਦੇਸੀ ਕੱਢਵੀਆਂ ਜੁੱਤੀਆਂ ਪਾਈਆਂ ਹੁੰਦੀਆਂ ਸੀ, ਲੋਈਆਂ ਲੈਣੀਆਂ, ਕਾਲਜ ਜਾਣਾ। ਅੱਜ ਜੇਕਰ ਕਿਸੇ ਸਕੂਲ ਕਾਲਜ ਵਿੱਚ ਚਲੇ ਜਾਓ ਤਾਂ ਕਈ ਥਾਵਾਂ ਦੇ ਉੱਤੇ ਕਹਿੰਦੇ ਆ ਵੀ ਉੱਥੇ ਮਨਾਹੀ ਕੀਤੀ ਹੋਈ ਆ ਵੀ ਤੁਸੀਂ ਕੁੜਤਾ ਪਜਾਮਾ ਪਾ ਕੇ ਨਹੀਂ ਆਉਣਾ। ਤੇ ਜਿਹੜੀ ਸਾਡੇ ਆਮ ਇਸ ਖਿੱਤੇ ਦੀ, ਇਸ ਇਲਾਕੇ ਦੀ ਆਮ ਕੌਮੀ ਜਿਹੜੀ ਡਰੈਸ ਆ ਜਾਂ ਆਮ ਸਾਡਾ ਪਹਿਰਾਵਾ, ਉਹ ਅਸੀਂ ਹੁਣ ਗੋਰੇ ਪਹਿਨਣਗੇ। ਠੀਕ ਆ ਕਿ ਜੀਨ ਜੈਕਟ ਕਲਚਰ ਆ ਗਿਆ, ਕਮੀਜ਼ਾਂ ਦਾ ਕਲਚਰ ਆ ਗਿਆ, ਸਾਰਾ ਕੁਝ ਆ ਗਿਆ, ਪਰ ਕਦੇ ਨਾ ਕਦੇ ਤਾਂ ਬੰਦੇ ਦਾ ਜੀ ਕਰਦਾ ਕਿ ਯਾਰ ਮੈਂ ਆਪਦੇ ਪਹਿਰਾਵੇ ਨੂੰ ਪਾਵਾਂ। ਤੇ ਇੱਥੇ ਕੀ ਹਿਸਾਬ ਕਿਤਾਬ ਫੜਿਆ ਹੋਇਆ ਵੀ ਕਿ ਜੇਕਰ ਕੋਈ ਚਲੇ ਜਾਵੇ ਦਿਨੇ ਕਿਸੇ ਕੁੜਤਾ ਪਜਾਮੇ, ਤਾਂ ਗਾਂਹ ਬੈਠੇ ਆ ਹਿੰਦੀ ਬੋਲਣ ਵਾਲੀ, ਜਿਨ੍ਹਾਂ ਤੇ ਖਾਸ ਤੌਰ ਤੇ ਲੇਡੀਜ਼ ਤੇ ਮੈਡਮਾਂ ਤੇ ਬੜਾ ਅਸਰ ਆ, ਕਹਿੰਦੇ ਜੀ ਤੁਸੀਂ ਅੰਕਲ ਜੀ ਅੱਜ ਨਾਈਟ ਡਰੈਸ ਵਿੱਚ ਹੀ ਕਾਲਜ ਆ ਗਏ। ਹੁਣ ਕੁੜਤਾ ਪਜਾਮਾ ਨਾਈਟ ਡਰੈਸ ਬਣ ਗਿਆ ਵੀ ਸਿਰਫ ਰਾਤ ਨੂੰ ਪਾਓ ਜਦੋਂ ਕਿਸੇ ਥਾਂ ਤੇ ਬਾਹਰ ਅੰਦਰ ਨਾ ਜਾਣਾ ਹੋਵੇ। ਦੱਸੋ ਕਿੱਡੀ ਦੁਖਾਂਤ ਵਾਲੀ ਗੱਲ ਆ ਕਿ ਸਾਡਾ ਪਹਿਰਾਵਾ ਜਿਹੜਾ ਹੈਗਾ ਉਹ ਦਿਖਾਉਣ ਵਾਲੀ ਚੀਜ਼ ਨਹੀਂ ਰਿਹਾ, ਜਿਵੇਂ ਬਹੁਤ ਹੀ ਜ਼ਿਆਦਾ ਮਾੜੀ ਚੀਜ਼ ਹੋਵੇ। ਤੇ ਅਸੀਂ ਆਪਦੇ ਪਹਿਰਾਵੇ ਨੂੰ, ਆਪਦੀ ਬੋਲ ਬਾਣੀ ਨੂੰ, ਔਰ ਸਾਡੀਆਂ ਕੁੜੀਆਂ ਨੂੰ ਆਲੇ ਦੁਆਲੇ 'ਚ ਜੇ ਨਜ਼ਰ ਮਾਰਿਆ ਜਾਵੇ, ਉਹਨਾਂ ਨੂੰ ਹੁਣ ਨਵੀਂ ਇੱਕ ਬਿਮਾਰੀ ਪੈਂਦੀ ਜਾ ਰਹੀ ਆ, ਕਿਉਂਕਿ ਆਪਦੇ ਬੋਲੀ ਅਤੇ ਸੱਭਿਆਚਾਰ ਤੋਂ ਟੁੱਟ ਰਹੀਆਂ ਨੇ। ਜਿਵੇਂ ਸਾਡੀਆਂ ਪੁਰਾਣੀਆਂ ਭੈਣਾਂ ਜਾਂ ਮਾਵਾਂ ਬੋਲਦੀਆਂ ਸੀ, ਜਿਸ ਲਹਿਜੇ ਵਿੱਚ ਇੱਕ ਪੰਜਾਬੀ ਨੂੰ ਬੋਲਣ ਦਾ ਇੱਕ ਆਪਣਾ ਅੰਦਾਜ਼ ਆ, ਪੰਜਾਬੀ ਜਿਹੜਾ ਠੇਠ ਅੰਦਾਜ਼ ਆ, ਜਿਵੇਂ ਉਹ ਬੋਲਦੀਆਂ ਸੀ, ਜੇ ਅੱਜ ਕੋਈ ਉਵੇਂ ਬੋਲੇ ਤਾਂ ਉਹਨੂੰ ਕਹਿੰਦੇ ਨੇ ਇਹ ਤਾਂ ਇਹਨੂੰ ਤਾਂ ਅਕਲ ਨਹੀਂ ਹੈਗੀ, ਇਹਨੂੰ ਤਾਂ ਸਮਝ ਨਹੀਂ ਹੈਗੀ, ਇਹਨੂੰ ਸ਼ੂਰ ਨਹੀਂ ਹੈਗਾ। ਹੁਣ ਸਾਰਾ ਸ਼ੂਰ ਜਿਹੜਾ ਹੈ ਉਹ ਕਿਹੜੀ ਬੋਲੀ 'ਚ ਆ ਵੀ ਇੱਕ ਜੇ 10 ਲਾਈਨਾਂ ਦਾ ਤੁਸੀਂ ਵਾਕ ਬੋਲਦੀਆਂ ਆ ਤਾਂ ਉਹਦੇ ਵਿੱਚ 3 ਸ਼ਬਦ ਅੰਗਰੇਜ਼ੀ ਦੇ, 4 ਸ਼ਬਦ ਜਿਹੜੇ ਹਿੰਦੀ ਦੇ, ਤੇ ਹਨ ਸਨ ਜਾਂ 1-2 ਅੱਖਰ ਹੋਰ ਪਾ ਕੇ ਉਹ ਪੰਜਾਬੀ ਦੇ, ਫੇਰ ਤੁਸੀਂ ਬਹੁਤ ਵਧੀਆ ਲਰਨਡ ਤੇ ਐਜੂਕੇਟਡ ਹੋ। ਦੱਸੋ ਆਪਦੀ ਬੋਲੀ 'ਚ ਪਰਪੱਕ ਬੰਦੇ, ਆਪਦੇ ਬੋਲੀ ਦੇ ਬੋਲਣ ਵਾਲੇ, ਲਹਿਜੇ 'ਚ ਬੋਲਣ ਵਾਲੇ ਬੰਦੇ, ਉਹ ਤਾਂ ਹੋ ਗਏ ਪਛੜੇ ਹੋਏ। ਤੇ ਆਪਦੀ ਮਾਂ ਬੋਲੀ ਨੂੰ ਤਿਆਗ ਕੇ ਹਿੰਦੀ, ਅੰਗਰੇਜ਼ੀ ਤੇ ਹੋਰਨਾਂ ਬੋਲੀਆਂ ਦਾ ਖਿਚੜੀ ਜਿਹੜੇ ਪਰੋਸਦੇ ਆ, ਉਹ ਬੰਦੇ ਜਿਹੜੇ ਨੇ ਉਹ ਅਪਡੇਟ ਨੇ, ਉਹ ਬਹੁਤ ਵਧੀਆ ਨੇ ਤੇ ਅਗਾਂਹ ਵਧੂ ਨੇ। ਮੈਂ ਕਿਸੇ ਖਾਸ ਬੋਲੀ ਦੇ ਸ਼ਬਦਾਂ ਦੇ ਵਰਤਣ ਦੇ ਖਿਲਾਫ ਨਹੀਂ, ਪਰ ਉਸ ਭਾਵਨਾ ਨੂੰ ਮੈਂ ਬਹੁਤ ਜ਼ਿਆਦਾ ਬੁਰੀ ਮੰਨਦਾ, ਜਿਹੜੀ ਭਾਵਨਾ ਪੰਜਾਬੀ ਠੇਠ ਬੋਲਣ ਵਾਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੀ ਆ। ਔਰ ਉਹਨਾਂ ਦੇ ਤੁਸੀਂ ਦੇਖੋ ਸਾਡੀਆਂ ਕੁੜੀਆਂ ਨੂੰ ਇਹ ਬਹੁਤ ਵੱਡੇ ਪੱਧਰ ਤੇ ਬਿਮਾਰੀ ਪਈ ਹੋਈ ਹੈ। ਔਰ ਉਹ ਕੁੜੀਆਂ ਇਹ ਵੀ ਚਾਹੁੰਦੀਆਂ ਨੇ ਕਿ ਸਾਡਾ ਪਹਿਰਾਵਾ ਜਿਹੜਾ ਹੈ ਉਹ ਉਹੋ ਜਿਹਾ ਹੋਵੇ ਜਿਹੋ ਜਿਹਾ ਹਿੰਦੂਆਂ ਦੀਆਂ ਕੁੜੀਆਂ ਦਾ ਹੁੰਦਾ। ਸਾਡਾ ਪਹਿਰਾਵਾ ਉਹੋ ਜਿਹਾ ਹੋਵੇ ਜਿਹੋ ਜਿਹਾ ਹਿੰਦੂਆਂ ਦੀਆਂ ਕੁੜੀਆਂ ਦਾ ਹੁੰਦਾ, ਤੇ ਸਾਡੀ ਬੋਲੀ ਵੀ ਹੁਣ ਉਹੋ ਜਿਹੀ ਹੋਵੇ, ਅਸੀਂ ਉਵੇਂ ਬੋਲੀਏ ਜਿਵੇਂ ਹਿੰਦੂਆਂ ਦੀਆਂ ਕੁੜੀਆਂ ਬੋਲਦੀਆਂ ਨੇ। ਤੇ ਜਿਵੇਂ ਹਿੰਦੂਆਂ ਦੀਆਂ ਕੁੜੀਆਂ ਪੋਨੀ ਟੇਲ ਕਰਦੀਆਂ ਨੇ ਤੇ ਹੋਰ ਬਹੁਤ ਕੁਝ ਕਰਦੀਆਂ ਨੇ, ਅਸੀਂ ਵੀ ਉਵੇਂ ਕਰੀਏ। ਅਸੀਂ ਉਹ ਸਾਰਾ ਕੁਝ ਕਰੀਏ ਜੋ ਕੁਝ ਹਿੰਦੂ ਔਰਤਾਂ ਕਰਦੀਆਂ ਨੇ। ਅਸੀਂ ਹਿੰਦੂਆਂ ਦੀਆਂ ਕੁੜੀਆਂ ਵਰਗੀਆਂ ਲੱਗਣੇ ਚਾਹੀਦੀਆਂ। ਅਤੇ ਸਾਡੇ ਜਿਹੜੇ ਨਾਂ ਨੇ, ਸਾਡੇ ਨਾਂ ਜਿਵੇਂ ਪੁਰਾਤਨ ਆਪਣੇ ਜੀਤੋ, ਭੋਲੀ, ਮਤਲਬ ਇਦਾਂ ਦੇ ਨਾਂ ਆਮ ਹੁੰਦੇ ਸੀਗੇ, ਸੱਤੋ ਵਗੈਰਾ, ਇਸ ਤਰ੍ਹਾਂ ਇਹ ਜਿਹੜੇ ਨਾਂ ਆ, ਸਾਨੂੰ ਇਹ ਨਾਂ ਨਹੀਂ ਚਾਹੀਦੇ। ਸਾਨੂੰ ਤਾਂ ਹੁਣ ਜਿਹੜੇ ਯੈਂਕੀ ਜਿਹੇ ਨਾਂ ਨੇ, ਜਿਹੜੇ ਐਨ ਮਤਲਬ ਸਾਨੂੰ ਹਿੰਦੂਆਂ ਦੇ ਵਰਗੀਆਂ ਲੱਗਣ ਲਾ ਦੇਵੇ, ਸਾਨੂੰ ਤਾਂ ਨਾਂ ਉਹ ਚਾਹੀਦੇ ਆ। ਫਿਰ ਇਸ ਸੋਚ ਵਾਲੀਆਂ ਕੁੜੀਆਂ ਦੇ ਦਿਮਾਗ ਵਿੱਚ ਹੀ ਕੀੜਾ ਵੜਦਾ ਕਿ ਸਾਨੂੰ ਨਾ ਅੰਮ੍ਰਿਤਧਾਰੀ ਤਾਂ ਇੱਕ ਪਾਸੇ, ਸਾਨੂੰ ਸਾਬਤ ਸੂਰਤ ਦਸਤਾਰ ਵਾਲਾ ਵੀ ਨਹੀਂ ਮੁੰਡਾ ਵਿਆਹ ਲਈ ਚਾਹੀਦਾ। ਅਸੀਂ ਤਾਂ ਕਿਸੇ
ਘੋਣ ਮੋਨ ਜਾਂ ਰੋਡੇ ਨਾਲ ਵਿਆਹ ਕਰਾਵਾਂਗੀਆਂ। ਜੇ ਕੋਈ ਸਿੱਖਾਂ ਦੇ ਵਿੱਚੋਂ ਪਤਤ ਮੁੰਡਾ ਨਾ ਮਿਲਿਆ ਫਿਰ ਅਸੀਂ ਕਿਸੇ ਗੈਰ ਸਿੱਖ ਪਤਤ ਨਾਲ ਵਿਆਹ ਕਰਾ ਲਾਂਗੀਆਂ, ਪਰ ਅਸੀਂ ਮੁੰਡਾ ਜਿਹੜਾ ਹੈ ਉਹ ਘੋਣ ਮੋਨ ਹੀ ਲੈਣਾ। ਇਹੋ ਜਿਹੀਆਂ ਬੀਬੀਆਂ, ਇਹੋ ਜਿਹੀਆਂ ਬੱਚੀਆਂ ਜਦੋਂ ਜਵਾਨੀ ਦੇ ਜੋਸ਼ ਵਿੱਚ ਇਹੋ ਜਿਹੇ ਫੈਸਲੇ ਕਰਦੀਆਂ ਨੇ, ਮਾਂ-ਬਾਪ ਆਲਾ ਦੁਆਲਾ ਸਾਰਾ ਬੇਵੱਸ ਹੋ ਕੇ ਉਸ ਗੱਲ ਨੂੰ ਜਦੋਂ ਮੰਨ ਲੈਂਦਾ, ਫਿਰ 2-4 ਸਾਲਾਂ ਬਾਅਦ ਜਦੋਂ ਬੁਖਾਰ ਸਾਰਾ ਲੱਥ ਜਾਂਦਾ, ਫਿਰ ਤਲਾਕਾਂ, ਅਦਾਲਤਾਂ ਦੇ ਮਸਲੇ, ਉਹ ਸਾਰਾ ਕੁਝ ਜਦੋਂ ਨਿਬੜ ਜਾਂਦਾ, ਫਿਰ ਜਿਵੇਂ ਆ ਥੋੜੇ ਦਿਨ ਪਹਿਲਾਂ ਹੀ ਅਖਬਾਰਾਂ 'ਚ ਚਰਚਾ ਆਈ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਔਰਤਾਂ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ, ਖਾਸ ਤੌਰ ਤੇ ਔਰਤਾਂ ਜਿਹੜੀਆਂ ਨੇ, ਜਦੋਂ ਉਹਨਾਂ ਦੇ ਡਾਈਵੋਰਸ ਹੋ ਜਾਂਦੇ ਨੇ, ਉਹਨਾਂ ਦਾ ਜਦੋਂ ਸਰਵੇ ਕੀਤਾ ਗਿਆ, ਖਾਸ ਤੌਰ ਤੇ ਪੰਜਾਬੀ ਬੋਲਣ ਵਾਲੇ ਲੋਕਾਂ 'ਚ ਸਰਵੇ ਕੀਤਾ ਗਿਆ, ਤਾਂ ਉਹਨਾਂ 'ਚੋਂ ਬਹੁਤ ਵੱਡੇ ਪੱਧਰ ਦੇ ਉਹਨਾਂ ਦੇ ਦਿਮਾਗ 'ਚ ਇੱਕੋ ਗੱਲ ਵਸੀ ਹੋਈ ਸੀ ਕਿ ਜੇ ਵਿਆਹ ਕਰਾਉਣਾ ਨਾ ਹੁਣ ਦੂਜੀ ਵਾਰ, ਤਾਂ ਕੋਈ ਅੰਮ੍ਰਿਤਧਾਰੀ ਤੇ ਗੁਰਸਿੱਖ ਬੱਚਾ ਚਾਹੀਦਾ। ਹੁਣ ਗੁਰਸਿੱਖ ਤੇ ਅੰਮ੍ਰਿਤਧਾਰੀ ਚਾਹੀਦਾ, ਕਿਉਂਕਿ ਹੁਣ ਉਹਦੇ ਤੋਂ ਸੱਟ ਖਾ ਲਈ ਆ। ਜਿਹੜਾ ਪਤਤ ਹੋਏਗਾ ਉਹਦੇ ਵਿੱਚ ਬਹੁਤ ਜ਼ਿਆਦਾ ਇਹੋ ਜਿਹਾ, ਇਹ ਨਹੀਂ ਵੀ ਸਾਰਿਆਂ ਬਾਰੇ, ਪਰ ਬਹੁਤ ਕੁਝ ਇਹੋ ਜਿਹਾ ਜ਼ਰੂਰ ਹੋਏਗਾ ਜਿਹੜਾ ਇੱਕ ਅੰਮ੍ਰਿਤਧਾਰੀ ਤੇ ਗੁਰਸਿੱਖ ਬੱਚਾ ਜਿਹੜਾ ਹੈ ਉਹ ਜਦੋਂ ਉਹ ਗਲਤੀਆਂ ਕਰਦਾ ਹੋਵੇ ਜਾਂ ਉਹਨਾਂ ਔਗਣਾਂ ਨੂੰ ਉਹ ਅਪਣਾਉਂਦਾ ਹੋਵੇ, ਤਾਂ ਲੋਕ ਉਹਨੂੰ ਮਾੜਾ ਮੰਨਦੇ ਆ ਤੇ ਉਹ ਸ਼ਰਮ ਦਾ ਮਾਰਿਆ ਹੈ ਕਿ ਮੇਰੇ ਸਿਰ ਤੇ ਦਸਤਾਰ ਆ, ਮੇਰੇ ਕੜਾ ਵਾ, ਮੇਰੇ ਕਕਾਰ ਆ, ਆਹ ਗੜਬੜਾਂ ਜਾਂ ਆਹ ਗੱਲਾਂ ਮੈਂ ਨਹੀਂ ਕਰਦਾ, ਚੰਗਾ ਲੱਗਦਾ। ਉਹ ਸਾਰੀਆਂ ਗੱਲਾਂ ਜਿਹੜੀਆਂ ਘਰ ਤੋੜਨ ਦਾ ਕਾਰਨ ਬਣਦੀਆਂ ਨੇ, ਉਹਨਾਂ 'ਚੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਬੱਚਿਆਂ 'ਚ ਨਹੀਂ ਹੁੰਦੀਆਂ ਜਿਹੜੇ ਅੰਮ੍ਰਿਤਧਾਰੀ ਤੇ ਗੁਰਸਿੱਖ ਹੁੰਦੇ ਆ। ਇਸ ਗੱਲ ਦਾ ਸਬਕ ਲੈ ਲੈਣ ਤੋਂ ਬਾਅਦ ਜਦੋਂ ਮੱਛੀ ਪੱਥਰ ਚੱਟ ਕੇ ਮੁੜਦੀ ਆ ਨਾ, ਫਿਰ ਬਾਅਦ 'ਚ ਕਹਿੰਦੀਆਂ ਨੇ ਕਿ ਹੁਣ ਜੇ ਸੈਕੰਡ ਮੈਰਿਜ ਕਰਵਾਉਣੀ ਆ ਨਾ, ਤਾਂ ਕੋਈ ਮੁੰਡਾ ਗੁਰਸਿੱਖ ਲੱਭਣਾ। ਤੇ ਇਹ ਜਿਹੜਾ ਹਾਲਾਤ, ਇਹ ਜਿਹੜਾ ਮਾਹੌਲ ਸਾਡੀਆਂ ਬੱਚੀਆਂ ਦਾ ਬਣਦਾ ਜਾ ਰਿਹਾ, ਇਹ ਵੀ ਸਿੱਖ ਸੱਭਿਆਚਾਰ ਤੋਂ ਟੁੱਟਣ ਦਾ ਇੱਕ ਸਬੂਤ ਆ। ਤੇ ਨਹੀਂ ਤਾਂ ਸਾਡੀਆਂ ਬੱਚੀਆਂ ਜਿਹੜੀਆਂ ਸੀ, ਉਹ ਸਾਡੀਆਂ ਤਾਂ ਬੋਲੀਆਂ ਜਿਹੜੀਆਂ ਪੁਰਾਣੀਆਂ ਨੇ, ਉਹਨਾਂ ਦੇ ਵਿੱਚ ਹੁੰਦਾ ਵੀ ਮਾਹੀ ਮੇਰਾ ਝੁੱਡੂ ਜਿਹਾ, ਉਹਨੂੰ ਪੱਗ ਬੰਨਣੀ ਨਾ ਆਵੇ, ਜਾਂ ਇਦਾਂ। ਉਹ ਪੱਗ ਜਿਹੜੀ ਸੀ, ਉਹ ਪੱਗ ਬੰਨਣ ਵਾਲਾ ਜਿਹੜਾ ਸੀ, ਉਹਦਾ ਲਾੜਾ ਹੁੰਦਾ ਸੀ। ਤੇ ਪੰਜਾਬੀ ਦੇ ਸਾਰੇ ਜਿਹੜੇ ਸਾਡੇ ਲੋਕ ਬੋਲੀਆਂ ਨੇ ਜਾਂ ਸਾਡੇ ਲੋਕ ਗੀਤ ਨੇ, ਉਹਨਾਂ 'ਚ ਲਾੜੇ ਦਾ ਤਸੱਬਰ ਦਸਤਾਰ ਨਾਲ ਆ, ਪੱਗ ਵਾਲਾ ਹੁੰਦਾ ਸੀ। ਪਰ ਹੁਣ ਜਿਹੜਾ ਹੈਗਾ ਪੱਗ ਤੋਂ ਰਹਿਤ ਚਾਹੀਦਾ, ਕਿਉਂਕਿ ਆਪਦੇ ਖਿਆਲਾਤ ਉਹੋ ਜਿਹੇ ਨੇ। ਸੋ ਜਦੋਂ ਸਾਡੀਆਂ ਬੱਚੀਆਂ ਸਿੱਖ ਇਜ਼ਮ ਦੇ ਮੂਲ ਧੁਰੇ ਨਾਲੋਂ ਟੁੱਟ ਕੇ ਆਪਦੇ ਨਾਂ ਵਿੱਚੋਂ ਕਹਿੰਦੀਆਂ ਨੇ ਸਾਨੂੰ ਹਿੰਦੂਆਂ ਵਰਗਾ ਨਾਂ ਚਾਹੀਦਾ, ਆਪਦੇ ਪਹਿਰਾਵੇ ਚੋਂ ਹਿੰਦੂਪਣਾ ਭਾਲਦੀਆਂ ਨੇ, ਆਪਦੇ ਖਾਣ ਪੀਣ, ਪਹਿਨਣ ਪੱਚਣ, ਹਰ ਚੀਜ਼ ਵਿੱਚੋਂ ਹਿੰਦੂਪਣਾ ਭਾਲਦੀਆਂ ਨੇ, ਤਾਂ ਫਿਰ ਉਹ ਸਿੱਖੀ ਵੱਲ ਨੂੰ ਕਿਵੇਂ ਆਉਣਗੀਆਂ? ਉਹਨਾਂ ਦੇ ਬੱਚੇ ਜਦੋਂ ਵੱਡੇ ਹੋ ਜਾਣਗੇ ਤਾਂ ਜਿਹੋ ਜਿਹੀ ਉਹ ਪਰਵਰਿਸ਼ ਕਰਨਗੀਆਂ, ਤਾਂ ਆਉਣ ਵਾਲੇ ਸਮੇਂ 'ਚ ਜਦੋਂ 20 ਸਾਲ ਦੀ ਉਮਰ ਤੋਂ ਬਾਅਦ ਉਹ ਬੱਚੇ ਆਪਦੇ ਰੰਗ ਢੰਗ ਦਿਖਾਉਂਦੇ ਨੇ, ਫਿਰ ਇਹੀ ਮਾਵਾਂ ਕਲਪਦੀਆਂ ਨੇ ਕਿ ਮੈਂ ਤਾਂ ਇਹਨੂੰ ਐਂ ਪਾਲਿਆ ਸੀ, ਮੈਂ ਤਾਂ ਇਹਨੂੰ ਉਹ ਪਾਲਿਆ ਸੀ। ਪਰ ਬੀਬਾ, ਜਦੋਂ ਤੂੰ ਉਹਨੂੰ ਉਸ ਚੀਜ਼ ਨਾਲੋਂ ਤੋੜ ਦਿੱਤਾ ਜਿਹੜੀ ਚੀਜ਼ ਨੇ ਉਹਦੇ ਅੰਦਰ ਚੰਗੇ ਗੁਣ ਪਾਉਣੇ ਸੀ, ਤਾਂ ਫਿਰ ਕੀ ਕੀਤਾ ਜਾ ਸਕਦਾ? ਪਰ ਇੱਥੇ ਪੂਰਾ ਸਰਕਾਰੀ ਤੌਰ ਦੇ ਉੱਤੇ ਸਿੱਖਾਂ ਨੂੰ ਸਿੱਖੀ ਨਾਲੋਂ ਤੇ ਪੰਜਾਬੀ ਬੋਲੀ ਨਾਲੋਂ ਤੋੜਨ ਦਾ ਤੁਸੀਂ ਦੇਖਦੇ ਹੋਵੋਗੇ ਬੜੇ ਉਪਰਾਲੇ ਕਰਦੀ ਆ ਸਾਡੀ ਸਰਕਾਰ ਕਿ ਇੱਥੇ ਜੀ ਅਸੀਂ ਬੜਾ ਚੰਗਾ ਕਰ ਰਹੇ ਹਾਂ। ਉਹ ਕਹਿਣਗੇ ਪੰਜਾਬੀ ਸਪਤਾਹ ਮਰ ਰਹੇ। ਸਪਤਾਹ ਕੀ ਹੁੰਦਾ? ਪੰਜਾਬੀ ਹਫ਼ਤਾ, ਉਹ ਇੱਕ ਹਫ਼ਤਾ ਅੱਖਰ ਨਹੀਂ ਕਹਿ ਸਕੇ। ਦੇਖੋ ਕਿੱਡੀ ਘਿਨਾਉਣੀ, ਘਟੀਆ ਤੇ ਨੀਚਤਾ ਭਰਪੂਰ ਗੱਲ ਆ ਕਿ ਪੰਜਾਬੀ ਸਪਤਾਹ ਮਨਾਉਣਗੇ ਸਰਕਾਰੀ ਤੌਰ ਦੇ ਉੱਤੇ, ਪੰਜਾਬੀ ਹਫ਼ਤਾ ਨਹੀਂ ਮਨਾਉਣਗੇ। ਤੇ ਉਦੋਂ ਡਰਾਮਾ ਜਿਹਾ ਕਰਨਗੇ ਕਿ ਸਾਰੇ ਜਾਣੇ ਜੀ ਆਪਾਂ ਪੰਜਾਬੀ ਜਿਹੜਾ ਹੈਗਾ ਬੋਲੋ, ਪੰਜਾਬੀ ਲਿਖੋ। ਪਰ ਹਕੀਕਤ ਇਹ ਹੁੰਦੀ ਆ ਕਿ ਹਰ ਸੰਭਵ ਤਰੀਕੇ ਦੇ ਨਾਲ ਪੰਜਾਬੀ ਬੋਲੀ ਦੇ ਸ਼ਬਦਾਂ ਨੂੰ ਮਾਰ ਕੇ ਹਿੰਦੀ ਦੇ ਜਿਹੜੇ ਸ਼ਬਦ ਆ ਉਹ ਮੜੇ ਜਾਣ। ਕੁਝ ਸਾਲ ਪਹਿਲਾਂ ਟੀਵੀ ਚੈਨਲਾਂ ਦੇ ਉੱਤੇ ਦਹਾਈ ਪਾਈ ਹੁੰਦੀ ਸੀ ਬਈ ਅੰਨਾ ਹਜ਼ਾਰੇ ਨੇ ਅਨਸ਼ਨ ਕਰਤਾ। ਉਹ ਪੰਜਾਬੀ ਦੇ ਸਾਰੇ ਚੈਨਲਾਂ ਨੇ ਪੂਰੀ, ਕਿਉਂਕਿ ਉੱਪਰੋਂ ਹਦਾਇਤ ਸੀਗੀ, ਬਹੁਤ ਸਾਰੇ ਬੰਦੇ ਨੇ ਜਿਹੜੇ ਗਵਾਹ ਨੇ, ਸਬੂਤ ਨੇ, ਮੌਜੂਦ ਨੇ ਸਾਡੇ ਕੋਲ, ਜਿਹੜੇ ਕਹਿੰਦੇ ਨੇ ਕਿ ਉੱਪਰੋਂ ਹਦਾਇਤ ਹੁੰਦੀ ਆ ਕਿ ਆਹ ਸ਼ਬਦ ਵਰਤਣਾ। ਤੇ ਸਾਡੇ ਭੋਰਾ ਭਰ ਨਿਆਣਿਆਂ ਨੂੰ ਵੀ ਮਰਨ ਵਰਤ ਦੀ ਥਾਂ ਦੇ ਉੱਤੇ ਅਨਸ਼ਨ ਉਹਨਾਂ ਦੇ ਦਿਮਾਗ 'ਚ ਬਿਠਾਤਾ। ਤੋਂ ਪੰਜਾਬੀ ਦਾ ਸ਼ਬਦ ਜਿਹੜਾ ਮਰਨ ਵਰਤ ਜਾਂ ਵਰਤ ਵਾ, ਇਹਦੀ ਥਾਂ ਤੇ ਅਨਸ਼ਨ ਪਾਤਾ। ਤੇ ਇਵੇਂ ਹੀ ਹੋਰ ਜਿਹੜੀਆਂ ਨੇ ਕਈ ਪੁੱਠੀਆਂ ਸਿੱਧੀਆਂ ਚੀਜ਼ਾਂ। ਇੱਕ ਮੈਗਜ਼ੀਨ ਦੇਖਿਆ, ਉਹਦਾ ਨਾਂ ਲਿਖਿਆ ਤ੍ਰਿਸ਼ੰਕੂ। ਹੁਣ ਲੱਭੀ ਚੱਲੋ ਕਿਹੜੀ ਸੰਸਕ੍ਰਿਤ ਦੀ ਕਿਤਾਬ ਲੱਭਣੀ ਪਊ ਵੀ ਤ੍ਰਿਸ਼ੰਕੂ ਕੀ ਹੁੰਦਾ। ਤੋਂ ਜਿਹੜਾ ਰੇਲਵੇ ਸਟੇਸ਼ਨ ਤੇ ਜਾਈਏ, ਉੱਥੇ ਜੇ ਜਾਈਏ ਤਾਂ ਉੱਥੇ ਵੀ ਤੁਹਾਨੂੰ ਹਿੰਦੀ ਮਿਲਦੀ ਆ। ਤੇ ਜਿਹੜਾ ਦੱਖਣੀ ਭਾਰਤ ਵਾ, ਜਿਹੜਾ ਗੁਰਦਾਸ ਮਾਨ ਜਬਲੀਆਂ ਮਾਰਦਾ, ਕਹਿੰਦਾ ਜੀ ਦੱਖਣ ਵਿੱਚ ਜਾ ਕੇ ਆਪਾਂ ਹਿੰਦੀ, ਦੱਖਣ 'ਚ ਤੂੰ ਬੋਲ ਕੇ ਦਿਖਾਤਾ ਹਿੰਦੀ। ਉੱਥੇ ਤਾਂ ਸਾਰੇ ਰੇਲਵੇ ਸਟੇਸ਼ਨਾਂ ਦੇ ਉੱਤੇ ਉੱਥੋਂ ਦੀਆਂ ਲੋਕਲ ਬੋਲੀਆਂ, ਸਥਾਨਕ ਬੋਲੀਆਂ ਬੋਲੀਆਂ ਜਾਂਦੀਆਂ ਨੇ। ਪਰ ਬਾਕੀ ਭਾਰਤ ਵਾਂਗੂ
पंजाब दे विच जरूर इत्थे कहा जाता गाड़ी विलंब से आ रही है, गाड़ी 3 नंबर से चलेगी, गाड़ी फलाने ते चलेगी। सो ये जिहड़ा सारा कुछ वापर रहा हुण इत्थे पिछे जदों मैगजीन फड़िया ते मैं उहनूं चक के देखा तां ठा जलंधर बस स्टैंड ते भी आ त्रिशंकु की हुंदा। वो कोले खड़ा सी कोई भरा मेरा पढ़िया लिखा, वो मैनू कहंदा सरदार जी क्या प्रॉब्लम है। मैं कहा जी आ मैनू समझ नहीं आ रहा है, पंजाबी दा मैगजीन आ। कहंदा त्रिशंकु वो होता है जो ऊपर लटकता रहता है। मैं कहा इहने तां मैनू लमकाता। सो पंजाब दी पंजाबी बोली ते सिख सभ्याचार दे उत्ते किवें अते किहड़े-किहड़े हमले हो रहे ने, ये असीं अगले प्रोग्रामां दे विच भी चर्चा करांगे। किहड़े-किहड़े शब्द मारे जा रहे ने, किवें मारे जा रहे ने, किवें सिखां कोलों सिੱਖੀ छुडवाई जा रही आ, ਇਹਦੇ ਉੱਤੇ ਚਰਚਾ ਆਪਾਂ ਅੱਗੇ ਵੀ ਕਰਾਂਗੇ। ਪਰ ਅੱਜ ਮੈਂ ਇੰਨੀ ਗੱਲ ਕਹਿ ਕੇ ਸਮਾਪਤੀ ਕਰਦਾ ਕਿ ਗੁਰਦਾਸ ਮਾਨ ਵੀ ਉਧਰ ਹੀ ਖੜਾ ਜਿੱਧਰ ਹਜੇ ਹੋਰ ਬਹੁਤ ਸਾਰੇ ਲੋਕਾਂ ਨੇ ਜਾ ਕੇ ਖੜਨਾ। ਖੜੇ ਤਾਂ ਉਹ ਪਹਿਲੇ ਹੀ ਨੇ, ਪਰ ਉਹ ਨੰਗੇ ਹੋਣਗੇ ਕਿਉਂਕਿ ਉਹ ਹਿੰਦੀ ਦੇ ਹੱਕ 'ਚ ਨੇ, ਹਿੰਦੂ ਦੇ ਹੱਕ 'ਚ ਨੇ, ਹਿੰਦੁਸਤਾਨ ਦੇ ਹੱਕ 'ਚ ਨੇ। ਉਹ ਪੰਜਾਬੀ ਅਤੇ ਪੰਥ ਅਤੇ ਪੰਜਾਬ ਦੇ ਖਿਲਾਫ ਨੇ। ਸੋ ਆਓ ਸਾਰੇ ਅੱਜ ਦੀ ਇਸ ਸਮਾਗਮ ਦੀ, ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਤੇ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।